ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਆ ਉਹਦੇ ਵਿੱਚੋਂ ਕੁਝ ਕੁ ਖਾਸ ਮਸਲੇ, ਕੁਝ ਕੁ ਖਾਸ ਖਬਰਾਂ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਤੇ ਹਰ ਵਾਰ ਦੀ ਤਰ੍ਹਾਂ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਵਿੱਚ ਪਹੁੰਚ ਚੁੱਕੇ ਆ ਦਲਜੀਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਹਾਡਾ ਦਿਨ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਸੋ ਦਲਜੀਤ ਜੀ, ਪਹਿਲਾਂ ਆਪਾਂ ਚੱਲਦੇ ਹਾਂ ਜੀ ਵਿਦੇਸ਼ਾਂ ਦੀ ਸੈਰ ਕਰਨ, ਫਿਰ ਚੱਲਾਂਗੇ ਭਾਰਤ ਵੱਲ ਜੀ। ਇਸ ਲਈ ਜਿਹੜਾ ਮੇਰਾ ਸਭ ਤੋਂ ਪਹਿਲਾ ਸਵਾਲ ਆ ਉਹ ਹੈ ਜੀ ਅਮਰੀਕਾ ਬਾਰੇ। ਅਮਰੀਕਾ 'ਚ ਬੀਤੇ ਦਿਨੀ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਨੂੰ ਹਾਊਡੀ ਮੋਦੀ ਦਾ ਨਾਮ ਦਿੱਤਾ ਗਿਆ, ਜਿਸ ਵਿੱਚ ਜਿਹੜੇ ਪ੍ਰਧਾਨ ਮੰਤਰੀ ਭਾਰਤ ਦੇ ਨਰਿੰਦਰ ਮੋਦੀ, ਉਹਨਾਂ ਵੱਲੋਂ ਤਕਰੀਬਨ 60,000 ਅਮਰੀਕਨ ਇੰਡੀਅਨਸ ਨੂੰ ਸੰਬੋਧਿਤ ਕੀਤਾ ਗਿਆ। ਤੇ ਉਹਦੇ ਵਿੱਚ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਉਹਨਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਵਧੀਆ, ਭਾਰਤ ਦੇ ਜਿੰਨੇ ਵੀ ਵਾਸੀ ਆ ਉਹਨਾਂ ਨੂੰ ਵਧੀਆ ਲੱਗਾ ਕਿ ਇੰਨੇ ਵੱਡੇ ਇਕੱਠ ਦੇ ਵਿੱਚ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਜਾ ਕੇ ਸੰਬੋਧਨ ਕੀਤਾ ਜੀ। ਤੇ ਹਾਊਡੀ ਮੋਦੀ ਜਿਹਨੂੰ ਕਿਹਾ ਗਿਆ। ਤੇ ਵੈਸੇ ਇਹਦਾ ਜੇ ਆਪਾਂ ਅੰਗਰੇਜ਼ੀ ਵਿੱਚ ਦੇਖੀਏ ਇਹਨੂੰ ਕਹਿੰਦੇ ਆ ਹਾਊ ਡੂ ਯੂ ਡੂ, ਆਪਾਂ ਆਮ ਤੌਰ ਤੇ ਕਹਿੰਦੇ ਆ ਉਹਨੂੰ। ਉੱਥੇ ਦੀ ਜਿਹੜੀ ਲੋਕਲ ਭਾਸ਼ਾ ਹੈਗੀ ਆ ਉਹਦੇ ਵਿੱਚ ਹਾਊਡੀ ਕਹਿ ਦਿੰਦੇ ਆ। ਵੈਸੇ ਇਹ ਇੱਕ ਇਨਫੋਰਮਲ ਮੀਟਿੰਗ ਹੁੰਦੀ ਆ। ਫਾਰਮਲ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਜਦੋਂ ਇੱਕ ਬੰਦ ਕਮਰੇ ਦੇ ਵਿੱਚ ਹੁੰਦੀ ਆ ਜਾਂ ਕੁਝ ਸਾਹਮਣੇ ਹੁੰਦੀ ਆ, ਉਹਦੇ ਵਿੱਚ ਬੜੇ ਗਿਣੇ ਚੁਣਵੇਂ ਸ਼ਬਦ ਜਿਹੜੇ ਆ ਉਹ ਬੋਲੇ ਜਾਂਦੇ ਆ। ਪਰ ਹਾਊਡੀ ਜਿਹੜਾ ਇਹ ਮੀਟਿੰਗ ਹੁੰਦੀ ਆ, ਇਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਲੰਮਾ ਲੈਕਚਰ ਕਰ ਸਕਦੇ ਹੁੰਦੇ ਆ ਤੇ ਤੁਹਾਡੇ ਜਿਹੜੇ ਵਿਚਾਰ ਆ ਉਹ ਸੋਚੇ ਸਮਝੇ ਨਹੀਂ ਹੁੰਦੇ। ਇਹ ਬੜੀ ਇੱਕ ਦੂਜੇ ਦੇ ਨਾਲ ਮਿਲਵਰਤਨ ਵਾਲੀ ਜਾਂ ਕਹਿ ਲਓ ਵੀ ਪਿਆਰ ਵਾਲੀ ਜਿਹੜੀ ਮੀਟਿੰਗ ਆ ਉਹਨੂੰ ਆਪਾਂ ਕਹਿ ਸਕਦੇ 22 ਸਤੰਬਰ ਨੂੰ ਇਹ ਹੋਈ ਆ। ਤੇ ਇਹਦਾ ਪ੍ਰਭਾਵ ਜਿਹੜਾ ਆ ਦੁਨੀਆ ਦੇ ਵਿੱਚ ਮੀਡੀਆ ਦੇ ਵਿੱਚ ਵੀ ਇਹ ਗਿਆ। ਇੱਕ ਤਾਕਤਵਰ ਨੇਤਾ ਦੇ ਤੌਰ ਤੇ ਮੋਦੀ ਹੁਣੀ ਸਥਾਪਿਤ ਹੋਏ ਆ ਕਿਉਂਕਿ ਅਮਰੀਕਾ ਵਰਗਾ ਦੇਸ਼ ਜਿੱਥੇ 1000 ਜਾਂ 2000 ਬੰਦੇ ਦੇ ਸਾਹਮਣੇ ਤੁਸੀਂ ਸੰਬੋਧਨ ਕਰਨਾ, ਉਹਨੂੰ ਇੱਕ ਵੱਡੀ ਅਚੀਵਮੈਂਟ ਮੰਨੀ ਜਾਂਦੀ ਹੈ। ਆਪਣੇ ਇੱਥੇ ਆਸਟ੍ਰੇਲੀਆ ਦੀ ਆਪਾਂ ਗੱਲ ਕਰ ਲਈਏ ਤੇ ਬਹੁਤ ਅਸੀਂ ਦੇਖੀਆਂ ਇੱਥੇ ਰੈਲੀਜ਼ ਜਾਂ ਮੀਟਿੰਗਸ ਜਿਹੜੀਆਂ, ਆਪਾਂ ਰੈਲੀ ਦਾ ਆਪਾਂ ਨਹੀਂ ਕਹਿ ਸਕਦੇ ਜਾਂ ਮੀਟਿੰਗ ਕਹਿ ਸਕਦੇ ਹਾਂ, ਤੇ ਵੱਧ ਤੋਂ ਵੱਧ 500-600 ਨੂੰ ਆਪਾਂ ਬਹੁਤ ਵਧੀਆ ਕਹਿ ਦਿੰਦੇ ਹਾਂ ਵੀ ਬਹੁਤ ਵੀ ਇਕੱਠ ਕੀਤਾ ਫਲਾਣੇ MP ਨੇ ਜਾਂ MLA ਨੇ। ਪਰ ਉਹਨਾਂ ਦੇਸ਼ਾਂ ਦੇ ਵਿੱਚ ਕੋਈ 50 ਤੋਂ ਲੈ ਕੇ 60,000 ਇਹ ਜਾਣੀ ਗਿਣਤੀ ਜਿਹੜੀ ਆ ਦੱਸੀ ਜਾ ਰਹੀ ਆ। ਤੇ ਪਹਿਲੇ ਇਸ ਪ੍ਰੋਗਰਾਮ ਤੋਂ ਪਹਿਲਾਂ 50,000 ਦੇ ਕਰੀਬ ਤਾਂ ਬੰਦਿਆਂ ਨੇ ਜਿਹੜਾ ਆ ਰਜਿਸਟ੍ਰੇਸ਼ਨ ਕਰਵਾ ਚੁੱਕੇ ਸੀ। ਤੇ ਇਹ ਇੱਕ ਵੱਡੀ ਅਚੀਵਮੈਂਟ ਜਿਹੜੀ ਆ ਇਹਨੂੰ ਆਪਾਂ ਕਹਿ ਸਕਦੇ ਆ ਮੋਦੀ ਦੀ। ਤੇ ਖਾਸ ਤੌਰ ਤੇ ਉਹਦਾ ਜਿਹੜਾ ਲੈਕਚਰ ਸੀ ਉਹ ਬੜਾ ਪ੍ਰਭਾਵਿਤ ਕਰਨ ਵਾਲਾ ਸੀ। ਬਹੁਤ ਸਾਰੇ ਜਿਹੜੇ ਗੋਰੇ ਆ ਇਸ ਬਾਬਤ ਗੱਲਾਂ ਵੀ ਕਰ ਰਹੇ ਆ, ਈਵਨ ਕਿ ਆਸਟ੍ਰੇਲੀਆ ਦੇ ਵਿੱਚ ਗੱਲਾਂ ਉਹਦੇ ਭਾਸ਼ਣ ਦੀਆਂ ਹੋ ਰਹੀਆਂ। ਜਿੱਦਾਂ ਉਹਨੇ ਕਿਹਾ ਵੀ ਮੋਦੀ ਦੀ ਸਟਾਰਟਿੰਗ ਦੇ ਵਿੱਚ ਤੁਸੀਂ ਸੁਣਿਆ ਹੋਣਾ, ਉਹਨੇ ਕਿਹਾ ਵੀ ਤੁਸੀਂ ਜਿਹੜਾ ਮੈਂ ਤੁਹਾਡੇ ਪਰਿਵਾਰ ਦੇ ਨਾਲ ਮਿਲਿਆ, ਟਰੰਪ ਸਾਹਿਬ ਨੂੰ ਕਿਹਾ, ਤੇ ਹੁਣ ਮੈਂ ਜਿਹੜਾ ਆ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਮਿਲਾਉਣਾ। ਤੇ ਉਸ ਵੇਲੇ ਜਿਹੜੇ ਮੋਦੀ ਮੈਨੂੰ ਲੱਗਦਾ ਵੀ ਜਿਹੜਾ ਇੰਡੀਆ ਦੇ ਵਿੱਚ ਇੱਕ ਟ੍ਰੈਂਡ ਚੱਲ ਪਿਆ ਸੀ ਕਿ ਜਿਹੜੀ ਅੱਗੇ ਵੈਸੇ ਤਾਂ ਲਾਲੂ ਪ੍ਰਸ਼ਾਦ ਯਾਦਵ ਹੁਣੀ ਇਹ ਕਹਿੰਦੇ ਸੀ ਪਹਿਲੀਆਂ ਦੇ ਵਿੱਚ ਵੀ ਇਹ 4 ਜਿਹੜੇ ਯੂਨੀਅਨ ਲੀਡਰ ਜੇ ਲੈ ਆਉਂਦੇ ਆ ਤੇ ਕਾਲਜ ਦੇ ਬੱਚੇ ਜਿਹੜੇ ਅੱਗੇ ਬਿਠਾ ਲੈ ਜਾਂਦੇ ਆ, ਉਹ ਮੋਦੀ ਚੀਕਦੇ ਆ। ਪਰ ਇਹ ਸਾਬਤ ਹੋ ਚੁੱਕਾ ਵੀ ਲੋਕਾਂ ਦੇ ਵਿੱਚ ਕਰੇਜ਼ ਹੈਗਾ। ਖਾਸ ਤੌਰ ਤੇ ਹੋਸਟਨ ਤੇ ਡਾਲਸ ਜਿਹੜੇ ਪ੍ਰਾਂਤ, ਇਹ ਸ਼ਹਿਰ ਹੈਗੇ ਆ ਜਿੱਥੇ ਹੋਸਟਨ ਦੇ ਵਿੱਚ ਤਾਂ ਇਹ ਹੋਈ ਹੈ, ਨਾਲੇ ਡਾਲਸ ਦੀ ਆਪਾਂ ਗੱਲ ਜੇ ਕਰ ਲਈਏ, ਇਹ ਕੋਈ 2,70,000 ਦੇ ਕਰੀਬ ਜਿਹੜੇ ਭਾਰਤੀ ਆ ਉੱਥੇ ਰਹਿੰਦੇ ਆ। ਤੇ ਦੂਜੀ ਗੱਲ ਇਹ ਵੀ ਆ ਕਿ ਇੰਡੋਜ਼ ਟੀਵੀ ਦੇ ਵੀ ਦਰਸ਼ਕਾਂ ਨੂੰ ਮੈਂ ਦੱਸ ਦੇਵਾਂ ਕਿ ਜਿੱਥੇ ਬਹੁਤ ਗਿਣਤੀ ਭਾਰਤੀਆਂ ਦੀ ਆ, ਸਭ ਤੋਂ ਜ਼ਿਆਦਾ ਜਿਹੜੇ ਗੁਜਰਾਤੀ ਉੱਥੇ ਮੂਵ ਹੋਏ ਆ। ਗੁਜਰਾਤੀਆਂ ਦੀ ਬਹੁਤ ਗਿਣਤੀ ਹੈਗੀ ਆ। ਜਾਣੀ ਜੇ ਆਪਾਂ ਇੰਡੀਆ ਦੀ ਆਪਾਂ ਸਾਰੇ ਦੀ ਗੱਲ ਕਰੀਏ, ਗੁਜਰਾਤੀ ਸਭ ਤੋਂ ਜ਼ਿਆਦਾ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਆ। ਈਵਨ ਆਪਣੇ ਇੱਥੇ ਆਸਟ੍ਰੇਲੀਆ ਦੀ ਵੀ ਆਪਾਂ ਗੱਲ ਜੇ ਕਰ ਲਈਏ, ਉਹਨਾਂ ਦੇ ਵਿੱਚ ਪ੍ਰਭਾਵ ਆ ਗੁਜਰਾਤੀਆਂ ਦੇ ਵਿੱਚ। ਇਹਨੂੰ ਇੱਕ ਨੈਸ਼ਨਲ ਹੀਰੋ, ਇੱਕ ਫਿਗਰ ਦੇ ਤੌਰ ਦੇ ਉੱਤੇ ਲੈਂਦੇ ਆ। ਤੇ ਉਹਨਾਂ ਦਾ ਜਿਹੜਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ ਆ। ਤੇ ਮੈਨੂੰ ਲੱਗਦਾ ਵੀ ਬਹੁਤ ਵਧੀਆ ਇਹ ਭਾਰਤ ਦਾ ਇੱਕ ਨਾਂ ਇਸ ਮੀਟਿੰਗ ਦੇ ਵਿੱਚ ਹੋਇਆ ਜੀ। ਸੋ ਦਲਜੀਤ ਜੀ, ਜਿੱਦਾਂ ਆਪਾਂ ਗੱਲ ਕੀਤੀ ਕਿ ਡੋਨਲਡ ਟਰੰਪ ਨੇ ਵੀ ਇਸ ਜਿਹੜੀ ਆਯੋਜਿਤ ਕੀਤਾ ਗਿਆ ਪ੍ਰੋਗਰਾਮ, ਇਹਦੇ ਵਿੱਚ ਕਾਫੀ ਲੰਮੇ ਸਮੇਂ ਲਈ ਸ਼ਿਰਕਤ ਕੀਤੀ।
ਸੋ ਇੱਥੋਂ ਇੱਕ ਜਿਹੜਾ ਸੰਕੇਤ ਹੈ ਉਹ ਸਿੱਧਾ ਜਾਂਦਾ ਆ, ਕਿਉਂਕਿ ਮੋਦੀ ਤੇ ਟਰੰਪ ਦੋਨਾਂ ਵੱਲੋਂ ਇੱਕ ਦੂਜੇ ਦੀ ਤਾਰੀਫ ਵੀ ਜੰਮ ਕੇ ਕੀਤੀ ਗਈ। ਸੋ ਇੱਥੋਂ ਇੱਕ ਸੰਕੇਤ ਜ਼ਰੂਰ ਜਾਂਦਾ ਕਿ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਆ ਜਿਹੜੇ ਉਹ ਕਾਫੀ ਬਿਹਤਰ ਹੋ ਰਹੇ ਆ। ਜਦ ਕਿ ਦੂਜੇ ਪਾਸੇ ਜਦੋਂ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਣੀ ਆ, ਜਦੋਂ ਉਹ ਅਮਰੀਕਾ ਪਹੁੰਚਦੇ ਆ ਤਾਂ ਉਹਨਾਂ ਦੇ ਸਵਾਗਤ ਲਈ ਇੱਥੋਂ ਤੱਕ ਕਿ ਮੰਤਰੀ ਵੀ ਕੋਈ ਨਹੀਂ ਜਾਂਦਾ। ਸੋ ਤੁਸੀਂ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਅਮਰੀਕਾ ਨਾਲ ਰਿਸ਼ਤਿਆਂ 'ਚ ਆ ਰਹੇ ਬਦਲਾਅ ਆ, ਤੁਸੀਂ ਕਿੱਦਾਂ ਦੇਖ ਰਹੇ ਹੋ? ਦੇਖੋ, ਜਿਹੜੇ ਰਿਸ਼ਤੇ ਆ, ਜਿੱਦਾਂ ਕਹਿੰਦੇ ਹੁੰਦੇ ਆ ਵੀ ਦੋਸਤੀ ਜਿਹੜੀ ਆ ਉਹ ਕਈ ਵਾਰੀ ਬਦਲਦੀ ਰਹਿੰਦੀ ਹੁੰਦੀ ਆ ਜੀ। ਉਹਦੇ ਵਿੱਚ ਹਿੱਤਾਂ ਦੇ ਟਕਰਾਅ ਹੋ ਜਾਂਦੇ ਆ। ਜੇ ਆਪਾਂ ਗੱਲ ਕਰੀਏ ਮਨਮੋਹਨ ਸਰਕਾਰ ਤੋਂ ਪਹਿਲਾਂ ਜਿਹੜੀਆਂ ਅਮਰੀਕਾ ਦੇ ਜਿਹੜੇ ਹਿੱਤ ਆ ਉਹ ਪਾਕਿਸਤਾਨ ਦੇ ਹੱਕ ਵਿੱਚ ਸੀ, ਕਿਉਂਕਿ ਉਹਨਾਂ ਨੇ ਲੜਾਈ ਲੜਨੀ ਸੀ ਸੋਵੀਅਤ ਯੂਨੀਅਨ ਦੇ ਨਾਲ ਅਫਗਾਨਿਸਤਾਨ ਦੇ ਵਿੱਚ, ਤੇ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਵਰਤਿਆ। ਉਦੋਂ ਵੀ ਆਪਾਂ ਪਹਿਲਾਂ ਚੱਲੀਏ ਵੀ ਜਦੋਂ ਦੋ ਧਿਰਾਂ ਬਣ ਚੁੱਕੀਆਂ ਸੀ ਦੁਨੀਆ ਦੇ ਵਿੱਚ, ਇੱਕ ਪਾਸੇ ਸੋਵੀਅਤ ਯੂਨੀਅਨ ਸੀ, ਦੂਜੇ ਪਾਸੇ ਅਮਰੀਕਾ ਸੀ, ਦੋਨਾਂ ਦੇ ਪਾਸੇ ਇੱਕ ਲੜਾਈ ਜਿਹੜੀ ਆ ਲੱਗੀ ਹੋਈ ਸੀ। ਤੇ ਉਹ ਜਿਹੜੀ ਲੜਾਈ ਆ ਉਹਦੇ ਵਿੱਚ ਕਿਹਾ ਵੀ ਕੁਝ ਦੇਸ਼ਾਂ ਨੂੰ ਕਿਹਾ ਕਿ ਸਾਡੇ ਵੱਲ ਆ ਜਾਓ, ਸਾਰਿਆਂ ਨੇ ਜਾਣੀ ਆਫਰ ਦਿੱਤੀ, ਪਰ ਨਹਿਰੂ ਸਾਹਿਬ ਨੇ ਇੱਕ ਗੁੱਟ ਨਿਰਲੇਪ ਦੀ ਜਿਹੜੀ ਨੀਤੀ ਅਪਣਾਈ। ਉਹਨਾਂ ਨੂੰ ਜਾਣੀ ਉਹਨਾਂ ਦਾ ਲੀਡਰ ਮੰਨਿਆ ਜਾਂਦਾ ਵੀ ਅਸੀਂ ਇਹਨਾਂ ਦੋਨਾਂ ਧਿਰਾਂ ਵੱਲੇ ਹੈ ਨਹੀਂ। ਉਸ ਵੇਲੇ ਤੋਂ ਅਮਰੀਕਾ ਜਿਹੜਾ ਆ ਕਾਫੀ ਵਿਰੋਧੀ ਸੁਰਾਂ ਦੇ ਵਿੱਚ ਰਿਹਾ, ਪਰ ਕੁਝ ਜਿਹੜੇ ਸਾਲਾਂ ਤੋਂ ਖਾਸ ਤੌਰ ਤੇ ਮਨਮੋਹਨ ਸਰਕਾਰ ਤੋਂ ਆਪਾਂ ਗੱਲ ਕਰ ਲਈਏ ਜਾਂ ਨਰਿੰਦਰ ਮੋਦੀ ਸਰਕਾਰ ਦੇ ਵਿੱਚ ਵੀ ਦੇਖ ਲਈਏ ਵੀ ਅਮਰੀਕਾ ਦਾ ਰੁਝਾਨ ਜੇ ਅਸੀਂ ਆਰਥਿਕ ਤੌਰ ਤੇ ਦੇਖੀਏ, ਕਿਉਂਕਿ ਬਹੁਤ ਸਾਰੇ ਹਿੱਤ ਆ ਆਰਥਿਕ ਤੌਰ ਦੇ ਉੱਤੇ। ਭਾਰਤ ਜਿਹੜਾ ਕਿ ਅਮਰੀਕਾ ਦੇ ਨਾਲ ਵਪਾਰ ਦੇ ਵਿੱਚ ਕਾਫੀ ਕਸ਼ਮਕਸ਼ ਚੱਲੀ ਆ। ਟੈਰਿਫ ਦੇ ਮਸਲੇ ਦੇ ਉੱਤੇ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਵਿਸਤਾਰ 'ਚ ਗੱਲ ਕੀਤੀ ਆ। ਭਾਵੇਂ ਮਤਭੇਦ ਬਹੁਤ ਜ਼ਿਆਦਾ ਬਣ ਚੁੱਕੇ ਆ, ਪਰ ਫੇਰ ਵੀ ਜਿੱਦਾਂ ਇਹ ਇਕੱਠੇ ਹੋਏ ਆ, ਇਹ ਤੋਂ ਲੱਗਦਾ ਆ ਵੀ ਚਾਈਨਾ ਨੂੰ ਟਾਰਗੇਟ ਕਰਨਾ ਇਸ ਖਿੱਤੇ ਦੇ ਵਿੱਚ ਇਹ ਵੀ ਇੱਕ ਪਾਲਿਸੀ ਹੈਗੀ ਆ, ਕਿਉਂਕਿ ਹੁਣ ਅਮਰੀਕਾ ਨੂੰ ਪਤਾ ਆ ਵੀ ਹੁਣ ਸ਼ਾਇਦ ਬਹੁਤੀ ਜ਼ਰੂਰਤ ਉਹਨੂੰ ਪਾਕਿਸਤਾਨ ਦੀ ਨਹੀਂ ਰਹੀ ਇੰਨੀ ਜ਼ਿਆਦਾ, ਕਿਉਂਕਿ ਤਾਲਿਬਾਨ ਦੇ ਨਾਲ ਵੈਸੇ ਗੱਲਬਾਤ ਜਿਹੜੀ ਚੱਲ ਰਹੀ ਆ, ਤੇ ਉਹ ਵੀ ਅਮਰੀਕਾ ਵੀ ਚਾਹੁੰਦਾ ਵੀ ਮੈਂ ਇੱਥੋਂ ਨਿਕਲਾਂ ਅਫਗਾਨਿਸਤਾਨ ਦੇ ਵਿੱਚੋਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਜਿਹੜਾ ਭਾਰਤ ਦੇ ਹੱਕ ਦੇ ਵਿੱਚ ਅਮਰੀਕਾ ਜਿਹੜਾ ਆ ਜ਼ਿਆਦਾ ਭੁਗਤਦਾ ਨਜ਼ਰ ਆਏਗਾ ਜੀ। ਸੁਦਰ ਜੀ ਇੱਥੇ ਇੱਕ ਸਵਾਲ ਹੋਰ ਉੱਠਦਾ ਆ ਕਿ ਜਿਹੜਾ ਅਮਰੀਕਾ ਉਹਦੇ ਵਿੱਚ ਬਹੁਤ ਜਲਦੀ ਇਲੈਕਸ਼ਨਸ ਆ ਰਹੇ ਆ। ਸੋ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਟਰੰਪ ਸਾਹਿਬ ਉਹਨਾਂ ਵੱਲੋਂ ਇਸ ਜਿਹੜੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਗਈ ਹੈ, ਕੀ ਇਸ ਦਾ ਕੋਈ ਫਾਇਦਾ ਉਹ ਆਉਣ ਵਾਲੇ ਇਲੈਕਸ਼ਨਾਂ 'ਚ ਲੈਣਾ ਚਾਹੁੰਦੇ ਆ? ਕੀ ਤੁਸੀਂ ਕੀ ਸਮਝਦੇ ਹੋ? ਜ਼ਰੂਰ ਲੈਣਾ ਚਾਹੁੰਦੇ ਆ, ਬਿਲਕੁਲ ਲੈਣਾ ਚਾਹੁੰਦੇ ਆ, ਕਿਉਂਕਿ ਜਿੰਨੇ ਵੀ ਸਰਵੇ ਹੋਏ ਆ ਹੁਣ ਤੱਕ ਅਮਰੀਕਾ ਦੇ ਵਿੱਚ, ਉਹਦੇ ਵਿੱਚ ਜਿਹੜਾ ਇਹਨਾਂ ਦੇ ਪਿੱਛੇ ਚੱਲ ਰਹੇ ਆ ਥੋੜਾ ਜਿਹਾ ਇੰਨਾ ਵਧੀਆ ਗ੍ਰਾਫ ਜਿਹੜਾ ਇਹਨਾਂ ਦਾ ਚੱਲ ਨਹੀਂ ਰਿਹਾ। ਖਾਸ ਤੌਰ ਤੇ ਜੇ ਆਪਾਂ ਕਰੀਏ ਵੀ ਇਹਨਾਂ ਤੇ ਮਹਾਭਿਯੋਗ ਜਿਹੜਾ ਚੱਲਣ ਦੀ ਵੀ ਇੱਕ ਪ੍ਰਕਿਰਿਆ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਅੱਜ ਤੱਕ ਕਦੀ ਲਾਇਆ ਤਾਂ ਨਹੀਂ ਗਿਆ, ਪਰ ਇਸ ਮਾਮਲੇ ਦੇ ਵਿੱਚ ਕਾਫੀ ਇਹਨਾਂ ਦੇ ਉੱਤੇ ਬੱਦਲ ਜਿਹੜੇ ਆ ਛਾਏ ਹੋਏ ਆ। ਹੁਣ ਦੂਜਾ ਇਹ ਵੀ ਹੈਗਾ ਕਿ ਪਹਿਲਾਂ ਜਿੱਦਾਂ ਇਹਨਾਂ ਨੇ ਯਹੂਦੀਆਂ ਨੂੰ ਵੀ ਟਾਰਗੇਟ ਕੀਤਾ ਵੀ ਯਹੂਦੀ ਉਹਨਾਂ ਨੂੰ ਵੀ ਮਿਲਣਾ ਜਿਹੜਾ ਆ ਸ਼ੁਰੂ ਕੀਤਾ, ਉਹਨਾਂ ਨੂੰ ਵੀ ਖਾਸ ਤੌਰ ਤੇ ਕਿਹਾ ਵੀ ਤੁਸੀਂ ਜਿਹੜੇ ਬੜੇ ਇਮਾਨਦਾਰ ਆ। ਉਹ ਵੀ ਇੱਕ ਉਹਨਾਂ ਦੀ, ਕਿਉਂਕਿ ਯਹੂਦੀ ਤੇ ਇੱਕ ਇੰਡੀਅਨ ਇਹ ਕਾਫੀ ਉੱਚ ਅਹੁਦਿਆਂ ਦੇ ਉੱਤੇ ਕੰਮ ਕਰਦੇ ਆ, ਜਿਹੜੀਆਂ ਵੱਡੀਆਂ ਜਿਹੜੀਆਂ ਜੌਬਾਂ ਹੈਗੀਆਂ, ਚਾਹੇ ਡਾਕਟਰ, ਇੰਜੀਨੀਅਰ, ਕਾਰਪੋਰੇਟ ਦੀ ਆਪਾਂ ਗੱਲ ਕਰ ਲਈਏ। ਤੇ ਇਹਨਾਂ ਨੇ ਦੇਖਿਆ ਵੀ ਇਹਨਾਂ ਨੂੰ ਆਪਾਂ ਜਿਹੜਾ ਆ ਆਪਾਂ ਤਾਂ ਹੀ ਆਪਣੇ ਵੱਲ ਖਿੱਚ ਸਕਦੇ ਆ ਜੇ ਇਹਨਾਂ ਦੇ ਨਾਲ ਇਹੋ ਜਿਹੇ ਸੰਬੰਧ ਜਿਹੜੇ ਆ ਬਣਾਏ ਜਾਣ। ਤੇ ਮੋਦੀ ਦਾ ਜਿਹੜਾ ਉਹਨਾਂ ਨੇ ਕਾਫੀ ਜਿਹੜਾ ਕਹਿ ਲਓ ਹੈਲਪ ਲਈ ਆ, ਪਰ ਇੱਕ ਇਹ ਵੀ ਸਵਾਲ ਉੱਠਦਾ ਆ ਵੀ ਇੱਕ ਪ੍ਰਧਾਨ ਮੰਤਰੀ ਦੀ ਗਰਿਮਾ ਆ, ਜਿੱਦਾਂ ਮੋਦੀ ਸਾਹਿਬ ਨੇ ਕਿਹਾ ਵੀ ਅਬ ਕੀ ਵਾਰ ਟਰੰਪ ਸਰਕਾਰ, ਇਹ ਇੱਕ ਭਾਰਤੀ ਪ੍ਰਧਾਨ ਮੰਤਰੀ ਦੀ ਗਰਿਮਾ ਨੂੰ ਥੋੜੀ ਜਿਹਾ ਠੇਸ ਪਹੁੰਚਾਉਣ ਵਾਲੇ ਆ। ਕਿਉਂਕਿ ਜੇ ਆਪਾਂ ਕਹੀਏ ਵੀ ਮੋਦੀ ਚੀਕਣ ਦੇ ਨਾਲ ਜਾਂ ਦੇਖੋ ਨੋ ਡਾਊਟ ਉਹ ਵਧੀਆ ਕੰਮ ਉਹਨੇ ਕੀਤਾ ਆ, ਪਰ ਇੱਕ ਮੋਦੀ ਦੇ ਤੌਰ ਦੇ ਉੱਤੇ ਨਹੀਂ ਉਹ ਜਾਣਿਆ ਜਾਂਦਾ। ਉਹ ਜਾਣਿਆ ਜਾਂਦਾ ਆ ਕਿ ਇੱਕ ਪ੍ਰਾਈਮ ਮਿਨਿਸਟਰ ਆਫ ਇੰਡੀਆ। ਬਿਲਕੁਲ 2005 ਤੋਂ ਲੈ ਕੇ 2014 ਤੱਕ ਇਸੇ ਮੋਦੀ ਦੇ ਉੱਤੇ, ਇਸੇ ਨਰਿੰਦਰ ਮੋਦੀ ਦੇ ਉੱਤੇ ਬੈਨ ਰਿਹਾ। 1998 ਦੇ ਵਿੱਚ ਅਮਰੀਕਾ ਨੇ ਇੱਕ ਲਾਅ ਬਣਾਇਆ ਸੀ ਜਿਹਨੂੰ ਕਿ ਵਾਇਓਲੇਸ਼ਨ ਆਫ ਰਿਲੀਜੀਅਸ ਫਰੀडम ਦੀ ਇੱਕ ਨਾਂ ਦਿੱਤਾ ਗਿਆ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬੰਦਾ ਕੋਈ ਜਿਹੜੀ ਰਿਲੀਜੀਅਸ ਭਾਵਨਾ ਦੇ ਨਾਲ ਖਿਲਵਾੜ ਕਰਦਾ ਆ ਉਹਦੇ ਨੂੰ ਜਿਹੜਾ ਵੀਜ਼ਾ ਅਮਰੀਕਾ ਦਾ ਦਿੱਤਾ ਨਹੀਂ ਜਾਣਾ। ਤੇ ਜਾਰਜ ਬੁਸ਼ ਦੀ ਸਰਕਾਰ ਸੀ,
ਤੇ 2005 ਦੇ ਵਿੱਚ ਜਿਹੜਾ ਆ ਇਹਨਾਂ ਉੱਤੇ ਬੈਨ ਲਾ ਦਿੱਤਾ ਗਿਆ ਸੀ, ਕਿਉਂਕਿ 2002 ਦੇ ਵਿੱਚ ਜਿਹੜਾ ਗੋਧਰਾ ਕਾਂਡ ਹੋਇਆ ਸੀ ਗੁਜਰਾਤ ਦੇ ਵਿੱਚ, ਉਹਦੇ ਲਈ ਇਹਨਾਂ ਦੀ ਜਿਹੜੀ ਅਹਿਮ ਭੂਮਿਕਾ ਰਹੀ ਸੀ ਨਰਿੰਦਰ ਮੋਦੀ ਦੀ। ਉਸੇ ਬੰਦੇ ਨੂੰ ਅੱਜ ਪਲਕਾਂ ਦੇ ਉੱਤੇ ਬਿਠਾਇਆ ਜਾ ਰਿਹਾ। ਜਿੱਦਾਂ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਆ, ਇਹ ਜਿਹੜੀਆਂ ਵਫਾਦਾਰੀਆਂ ਆ ਇਹ ਬਦਲਦੀਆਂ ਰਹਿੰਦੀਆਂ ਹੁੰਦੀਆਂ, ਕਿਉਂਕਿ ਇਹ ਜਿਹੜੀਆਂ ਵਫਾਦਾਰੀਆਂ ਆ ਇਹ ਲੋੜਾਂ ਦੇ ਉੱਤੇ। ਅੱਜ ਜਿਹੜਾ ਪਾਕਿਸਤਾਨ ਦੇ ਜਿਹੜੇ ਹਾਲਾਤ ਆ ਉਹ ਤਾਂ ਇਹ ਹੋ ਗਏ ਆ ਵੀ ਆਰਥਿਕ ਤੌਰ ਦੇ ਉੱਤੇ ਬਹੁਤ ਮੰਦਹਾਲੀ ਛਾਈ ਹੋਈ ਆ। ਹੁਣ ਤੁਸੀਂ ਪਾਕਿਸਤਾਨ ਦੀਆਂ ਜਿਹੜੀਆਂ ਨਿਊਜ਼ ਵੀ ਦੇਖੋ, ਉਹਨਾਂ ਉੱਤੇ ਗੱਲਾਂ ਕੀ ਹੋ ਰਹੀਆਂ ਆ, ਗੱਲਾਂ ਇਹ ਹੋ ਰਹੀਆਂ ਕਿ ਜਿਹੜਾ ਕਸ਼ਮੀਰ ਕਿੱਦਾਂ ਲੈਣਾ, ਪਾਕਿਸਤਾਨ ਦੀ ਕਿੱਦਾਂ ਹੈਲਪ ਕਰ ਸਕਦਾ ਅਮਰੀਕਾ। ਜਿੱਦਾਂ ਉੱਥੇ ਦੇ ਜਿਹੜੇ ਮੰਤਰੀ ਆ ਉਹ ਬਿਆਨ ਦੇ ਰਹੇ ਆ ਵੀ ਚਾਈਨਾ ਤੋਂ ਬਿਨਾਂ ਹੋਰ ਕੋਈ ਸਾਡਾ ਦੋਸਤ ਹੈ ਨਹੀਂਗਾ। ਇਹ ਸਾਰੇ ਜਿਹੜੇ ਧਿਆਨ ਭਟਕਾਉਣ ਲਈ ਆ ਉੱਥੇ ਦੀ ਜਿਹੜੀ ਜਨਤਾ, ਕਿਉਂਕਿ ਜਨਤਾ ਕਾਫੀ ਹੁਣ ਆਰਥਿਕ ਮੰਦਹਾਲੀ ਦੇ ਵਿੱਚੋਂ ਜੂਝ ਰਹੀ ਆ, ਪੈਸਿਆਂ ਦਾ ਕਿਤੇ ਪ੍ਰਬੰਧ ਨਹੀਂ ਹੋ ਰਿਹਾ। ਚਾਈਨਾ ਵੀ ਹੁਣ ਜਾਣ ਗਿਆ ਆ ਵੀ ਹੁਣ ਪਾਕਿਸਤਾਨ ਦੀ ਹੈਲਪ ਕਰਨ ਦੇ ਵਿੱਚ ਉਹ ਪੂਰਾ ਸક્ષਮ ਨਹੀਂ ਰਿਹਾ। ਖਾਸ ਤੌਰ ਤੇ UN ਦੇ ਵਿੱਚ ਵੀ ਜਿੰਨੇ ਮੁੱਦੇ ਜਿਹੜੇ ਉਠਾਏ ਜਾ ਰਹੇ ਆ, ਤੇ ਭਾਰਤ ਦੇ ਵੱਲੋਂ ਜਿੱਦਾਂ ਦੇਸ਼ਾਂ ਨੂੰ ਆਪਣੇ ਨਾਲ ਜੋੜਿਆ ਜਾ ਰਿਹਾ, ਉਹ ਇੱਕ ਬਹੁਤ ਵੱਡੀ ਵਧੀਆ ਵਿਦੇਸ਼ ਨੀਤੀ ਸਾਬਤ ਕਰਦਾ ਆ। ਖਾਸ ਤੌਰ ਤੇ ਜਿੰਨਾ 370 ਦੀ ਧਾਰਾ ਜਿਹੜੀ ਹਟਾਈ ਗਈ ਆ, ਇਹ ਪਿਛਲੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਰਿਸਕ ਨਹੀਂ ਲਿਆ, ਜਦ ਕਿ ਇਹ ਤਾਂ ਕਿਹਾ ਗਿਆ ਸੀ ਵੀ ਇਹਨੂੰ ਹਟਾ ਦਿੱਤਾ ਜਾਊਗਾ, ਟੈਂਪਰੇਰੀ ਬਣਾਇਆ ਗਿਆ ਸੀ। ਪਰ ਅੱਜ ਤੱਕ ਰਿਸਕ ਇਸ ਕਰਕੇ ਨਹੀਂ ਲਿਆ ਵੀ ਇਹਨੂੰ ਜਿਹੜਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਜਿਹੜੇ ਇਹਨਾਂ ਦੇ ਫਰੈਂਡ ਦੇਸ਼ ਹੈਗੇ ਪਾਕਿਸਤਾਨ ਦੇ, ਚਾਹੇ ਉਹ ਸਾਊਦੀ ਅਰਬ ਹੋਵੇ, ਦੁਬਈ ਹੋਵੇ, ਅਰਬ ਕੰਟਰੀਆਂ ਦੀ ਆਪਾਂ ਗੱਲ ਕਰ ਲਈਏ, ਚਾਈਨਾ ਤੋਂ ਬਗੈਰ ਹੋਰ ਕਿਸੇ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਹੱਥ ਖੜਾ ਨਹੀਂ ਕੀਤਾ। ਇਹ ਤੋਂ ਵੀ ਇਹ ਕਾਫੀ ਸਮਝ ਗਏ ਆ। ਇਸ ਕਰਕੇ ਇਮਰਾਨ ਖਾਨ ਸ਼ਾਇਦ ਇਹ ਕਸ਼ਮੀਰ ਵਾਲਾ ਮਸਲਾ ਉਠਾ ਕੇ ਜਿਹੜੀਆਂ ਉਹਨਾਂ ਦੀਆਂ ਮੇਨ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਵੱਲੋਂ ਧਿਆਨ ਥੋੜ੍ਹਾ ਜਿਹਾ ਹਟਾਉਣਾ ਚਾਹੁੰਦਾ, ਕਿਉਂਕਿ ਇਮਰਾਨ ਖਾਨ ਦੇ ਹੱਥੋਂ ਵੀ ਜਿਹੜੀਆਂ ਸਿਚੁਏਸ਼ਨਸ ਆ ਉਹ ਮੈਨੂੰ ਲੱਗਦਾ ਵੀ ਹੱਥੋਂ ਬਾਹਰ ਹੁੰਦੀਆਂ ਜਾ ਰਹੀਆਂ। ਜੀ ਬਿਲਕੁਲ। ਸੋ ਦਿਲਜੀਤ ਜੀ, ਇੱਥੇ ਇੱਕ ਸਵਾਲ ਹੋਰ ਉੱਠਦਾ, ਜਿੱਦਾਂ ਤੁਸੀਂ ਗੱਲ ਕੀਤੀ ਕਿ ਨਰਿੰਦਰ ਮੋਦੀ ਬਹੁਤ ਵਧੀਆ ਕੰਮ ਕਰ ਰਹੇ ਆ, ਪਰ ਜਦੋਂ ਇਹ ਪ੍ਰੋਗਰਾਮ ਹੋ ਰਿਹਾ ਸੀ ਤੇ ਉਹ ਅੰਦਰ ਇੱਕ ਇੰਨੀ ਵੱਡੇ ਇਕੱਠ ਨੂੰ ਜਿਹੜਾ ਸੰਬੋਧਿਤ ਕਰ ਰਹੇ ਸੀ, ਠੀਕ ਉਸੇ ਸਮੇਂ ਬਾਹਰ ਉਹਨਾਂ ਦੇ ਖਿਲਾਫ ਵਿਰੋਧ ਹੋ ਰਿਹਾ ਸੀ। ਸੋ ਜਦੋਂ ਜੇ ਉਹ ਇੰਨੇ ਵਧੀਆ ਪ੍ਰਧਾਨ ਮੰਤਰੀ ਸਾਬਤ ਹੋ ਰਹੇ ਤੇ ਇਹ ਵਿਰੋਧ ਕਿਸ ਗੱਲ ਦਾ? ਦੇਖੋ, ਵਿਰੋਧ ਤਾਂ ਹੋਣਾ ਇਹਦੇ ਵਿੱਚ ਵੀ ਦੋ ਗੱਲਾਂ ਹੁੰਦੀਆਂ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਆ, ਉਹਦੀ ਜਿਹੜੀ ਇੱਕ ਆਪੋਜ਼ਿਟ ਫੋਰਸ ਵੀ ਜਿਹੜੀ ਕੰਮ ਆ ਉਹ ਕਰ ਰਹੀ ਹੁੰਦੀ ਆ। ਖਾਸ ਤੌਰ ਤੇ ਕਸ਼ਮੀਰ ਦੇ ਵਿੱਚ ਜਿਹੋ ਜਿਹੇ ਹਾਲਾਤ ਬਣੇ ਹੋਏ ਆ, ਕਹਿ ਰਹੇ ਆ ਕਿ ਹਿਊਮਨ ਰਾਈਟਸ ਦੀ ਉਲੰਘਣਾ ਹੋ ਰਹੀ ਆ। ਭਾਵੇਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੀਡੀਆ ਜਿਹੜਾ ਆ ਇਸ ਗੱਲ ਨੂੰ ਕਿਤੇ ਕਿਤੇ ਉਠਾ ਰਿਹਾ, ਵੈਸੇ ਇੰਡੀਅਨ ਮੀਡੀਆ ਤਾਂ ਬਿਲਕੁਲ ਚੁੱਪ ਹੋਇਆ ਕਿ ਕਰਫਿਊ ਵਰਗੇ ਹਾਲਾਤ ਜਿਹੜੇ ਆ 5 ਅਗਸਤ ਤੋਂ ਬਣੇ ਹੋਏ ਆ ਅੱਜ ਤੱਕ ਕਸ਼ਮੀਰ ਦੇ ਵਿੱਚ। ਕਾਫੀ ਕਸ਼ਮਕਸ਼ ਵਾਲੀ ਜ਼ਿੰਦਗੀ ਜਿਹੜੀ ਉੱਥੇ ਦੇ ਲੋਕ ਜੀ ਰਹੇ ਆ, ਤੇ ਉਹ ਜਿਹੜੇ ਕਸ਼ਮੀਰੀ ਆ ਜਾਂ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਕਾਫੀ ਗੁੱਸਾ ਹੈਗਾ ਨਰਿੰਦਰ ਮੋਦੀ ਦੇ ਖਿਲਾਫ, ਕਿਉਂਕਿ ਇੱਕ ਹਿੰਦੂਇਜ਼ਮ ਦੀ ਭਾਵਨਾ, ਫਿਰ ਉੱਤੇ ਆ ਹਿੰਦੂ ਰਾਸ਼ਟਰ ਦੀ ਭਾਵਨਾ, ਫਿਰ ਇੱਕ ਆ ਹਿੰਦੀ ਭਾਸ਼ਾ, ਹਨਾ, ਇਹ ਕਾਫੀ ਜਿਹੜੇ ਮੁੱਦੇ ਹੈਗੇ। ਇਸ ਕਰਕੇ ਸਿੱਖਾਂ ਦਾ ਤੇ ਕਸ਼ਮੀਰੀਆਂ ਦਾ ਇੱਕ ਸਾਂਝਾ ਫਰੰਟ ਜੇ ਕਹਿ ਲਓ ਇਕੱਠੇ ਹੋ ਕੇ ਇਹਨਾਂ ਨੇ ਵਿਰੋਧ ਕੀਤਾ। ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਵਿਰੋਧ ਜਿਹੜਾ ਹੋਇਆ, ਇਹ ਵੀ ਇੱਕ ਮਿਸਾਲ ਬਣੀ ਆ। ਇਸ ਤੋਂ ਇਲਾਵਾ ਉਹਨਾਂ ਦੇ ਹੱਕ ਦੇ ਵਿੱਚ, ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਿੰਗ ਦੇ ਕੰਮ ਲੋਕ ਕਰਦੇ ਆ, ਉਹਨਾਂ ਨੇ ਵੀ ਵਿਰੋਧ ਜਿਹੜਾ ਕੀਤਾ, ਕਿਉਂਕਿ ਅਮਰੀਕਾ ਦੇ ਵਿੱਚ ਇਹ ਤੁਹਾਨੂੰ ਫਰੀडम ਆ ਕਿ ਤੁਸੀਂ ਜਿਹੜਾ ਆਪਣੇ ਵਿਚਾਰ ਆ ਉਹ ਵਿਅਕਤ ਕਰ ਸਕਦੇ ਆ। ਜੀ। ਸੋ ਦਲਜੀਤ ਜੀ, ਹੁਣ ਅਮਰੀਕਾ ਤੋਂ ਬਾਅਦ ਆਪਾਂ ਚੱਲਦੇ ਹਾਂ ਕੈਨੇਡਾ ਵੱਲ, ਕਿਉਂਕਿ ਕੈਨੇਡਾ 'ਚ ਬਹੁਤ ਜਲਦੀ ਫੈਡਰਲ ਇਲੈਕਸ਼ਨਸ ਹੋਣ ਜਾ ਰਹੇ ਆ, ਜਿਸ ਵਿੱਚ ਬਹੁਤ ਜ਼ਿਆਦਾ ਪੰਜਾਬੀ ਆ ਉਹ ਵੀ ਸ਼ਿਰਕਤ ਕਰ ਰਹੇ ਆ, ਉਹ ਵੀ ਹਿੱਸਾ ਲੈ ਰਹੇ ਆ ਉਸ ਚੋਣਾਂ 'ਚ। ਇੱਥੋਂ ਤੱਕ ਕਿ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਦੌੜ ਆ, ਉਹਦੇ ਵਿੱਚ ਵੀ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਹੈ ਜਸਟਿਨ ਟਰੂਡੋ, ਉਹਨਾਂ ਦੇ ਖਿਲਾਫ ਇੱਕ ਜਿਹੜੇ ਪੰਜਾਬੀ ਮੂਲ ਦੇ ਕੈਨੇਡੀਅਨ ਹੈ ਜਗਮੀਤ ਸਿੰਘ ਹੋਣੀ, ਉਹ ਚੋਣ ਲੜਨ ਜਾ ਰਹੇ ਆ। ਤੁਸੀਂ ਕਿੱਦਾਂ ਦੇਖਦੇ ਇਸ ਮਸਲੇ? ਦੇਖੋ, ਇਹ ਬ੍ਰਿਟੇਨ ਤੋਂ ਇਹਨਾਂ ਨੇ ਸਿਸਟਮ ਅਡਾਪਟ ਕੀਤਾ ਹੋਇਆ, ਜਿੱਦਾਂ ਆਪਾਂ ਇੰਡੀਆ ਨੇ। ਜੀ। ਅਮਰੀਕਾ ਦਾ ਜਿਹੜਾ ਆ ਰਾਸ਼ਟਰਪਤੀ ਸਿੱਧਾ ਚੁਣ ਲਿਆ ਜਾਂਦਾ। ਜੀ। ਸਾਡੇ ਇੰਡੀਆ ਦੇ ਵਿੱਚ ਵੀ ਇੰਗਲੈਂਡ ਦਾ ਸਿਸਟਮ ਚੱਲਦਾ, ਜੋ ਇੰਗਲੈਂਡ ਦੇ ਵਿੱਚ ਆ, ਤੇ ਕੈਨੇਡਾ ਦੇ ਵਿੱਚ ਵੀ, ਕਿਉਂਕਿ ਕਾਮਨਵੈਲਥ ਕੰਟਰੀਜ਼ ਹੈਗੀਆਂ, ਇਹਦੇ ਵਿੱਚ ਵੀ ਇੰਗਲੈਂਡ ਦਾ ਸਿਸਟਮ ਜਿਹੜਾ ਅਡਾਪਟ ਕੀਤਾ ਗਿਆ ਹੋਇਆ। 43ਵੀਆਂ ਚੋਣਾਂ ਜਿਹੜੀਆਂ ਹੋਣੀਆਂ, ਜਿਹਦੇ ਵਿੱਚ ਕਿ MP ਚੁਣੇ ਜਾਣੇ ਆ, ਤੇ ਜਿਹਨੇ ਬਹੁਮਤ ਲਿਆ ਉਹਨੇ ਆਪਣਾ ਜਿਹੜਾ ਇੱਕ ਪ੍ਰਾਈਮ ਮਿਨਿਸਟਰ ਆ ਉਹ ਚੁਣਨਾ। ਤੇ ਲਾਸਟ ਟਾਈਮ ਜਿਹੜਾ ਜਸਟਿਨ ਟਰੂਡੋ ਆ ਉਹ ਚੁਣਿਆ ਗਿਆ ਸੀ। ਹੁਣ ਅਕਤੂਬਰ ਅਗਲੇ ਮਹੀਨੇ ਇਹ ਜਿਹੜੀਆਂ ਚੋਣਾਂ ਆ ਉਹ ਹੋਣ ਜਾ ਰਹੀਆਂ ਆ, ਜਿਹਦੇ ਵਿੱਚ ਲਿਬਰਲ ਵੱਲੋਂ ਜਸਟਿਨ ਟਰੂਡੋ ਜਿਹੜੀ ਅਗਵਾਈ ਆ ਉਹ ਕਰ ਰਹੇ ਆ। ਇਹ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਆ ਵੀ ਕਾਫੀ ਅਸਾਰ ਹੈਗੇ ਉਹਨਾਂ ਦੇ, ਕਾਫੀ ਸਟਰੋਂਗ ਆ। ਭਾਵੇਂ ਕਾਰਬਨ ਟੈਕਸ ਦੇ ਉੱਤੇ ਜਾਂ ਇੱਕ ਉਹ ਜਿਹੜੀ ਆਇਲ ਪਾਈਪਲਾਈਨ ਦੇ ਉੱਤੇ ਕਾਫੀ ਮਤਭੇਦ ਜਿਹੜੇ ਪਾਏ ਗਏ ਆ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਸਾਬਕਾ ਸਪੀਕਰ ਜਿਹੜੇ ਹੈਗੇ ਆ ਸ਼ੀਅਰ,
ਤੇ ਉਹ ਵੀ ਅਗਵਾਈ ਜਿਹੜੀ ਆ ਕਰ ਰਹੇ ਆ। ਤੀਜਾ ਜਿਹੜਾ ਨਿਊ ਡੈਮੋਕ੍ਰੈਟਿਕ ਪਾਰਟੀ ਆ ਉਹਨਾਂ ਵੱਲੋਂ ਜਗਮੀਤ ਸਿੰਘ ਜੀ ਜਿਹੜੇ ਆਪਣੇ ਪ੍ਰੈਜ਼ੀਡੈਂਟ ਉਹਨਾਂ ਦੇ ਹੈਗੇ ਆ, ਤੇ ਉਹ ਅਗਵਾਈ ਜਿਹੜੀ ਆ ਉਹਦੀ ਕਰ ਰਹੇ ਆ। ਪਰ ਅਜੇ ਵੀ ਜਿਹੜਾ ਲਿਬਰਲ ਤੇ ਕੰਜ਼ਰਵੇਟਿਵ ਦੇ ਵਿੱਚ ਕਾਫੀ ਮੁਕਾਬਲਾ ਜਿਹੜਾ ਆ ਕਰ ਰਿਹਾ। ਭਾਵੇਂ ਇਹ ਕਿਹਾ ਜਾ ਰਿਹਾ ਵੀ ਨਿਊ ਡੈਮੋਕ੍ਰੈਟਿਕ ਜਿਹੜੀ ਪਾਰਟੀ ਆ ਉਹਨੂੰ ਅਜੇ ਹੋਰ ਕੰਮ ਕਰਨ ਦੀ ਜ਼ਰੂਰਤ ਜਿਹੜੀ ਆ ਉਹ ਹੈਗੀ ਆ, ਪਰ ਹੁਣ ਅਕਤੂਬਰ ਤੋਂ ਬਾਅਦ ਜਿਹੜਾ ਪਤਾ ਲੱਗਣਾ। ਵੈਸੇ ਜਿਹੜੀਆਂ ਆਫੀਸ਼ੀਅਲ ਡਿਬੇਟਸ ਜਿਹੜੀਆਂ ਆ ਉਹਦੇ ਵਿੱਚ ਇੱਕ ਦੋ ਹੋਈਆਂ ਵੀ ਆ, ਕੁਛ ਦੇ ਵਿੱਚ ਜਸਟਿਨ ਟਰੂਡੋ ਜਿਹੜੇ ਆ ਸ਼ਾਮਲ ਨਹੀਂ ਹੋਏ। ਹੁਣ ਅਗਲੇ ਅਕਤੂਬਰ ਦੇ ਵਿੱਚ ਪਹਿਲੇ ਵੀਕ ਤੋਂ ਜਿਹੜੀਆਂ ਸ਼ੁਰੂਆਤ ਹੋ ਜਾਣੀ ਆ ਤੇ ਉਹਦੇ ਵਿੱਚ ਉਹ ਪਤਾ ਲੱਗ ਜਾਣਾ ਆ ਵੀ ਕਿੱਥੇ ਤੱਕ ਹੈਗਾ ਆ, ਤੇ ਬਾਕੀ ਚੋਣਾਂ ਤੋਂ ਬਾਅਦ ਜਿਹੜੇ ਰਿਜ਼ਲਟ ਆਉਂਦੇ ਆ ਉੱਥੇ ਦੇਖਾਂਗੇ। ਸੋ ਦਲਜੀਤ ਜੀ, ਵੈਸੇ ਇੱਥੇ ਸਵਾਲ ਬਣਦਾ ਨਹੀਂ ਕਿਉਂਕਿ ਤੁਸੀਂ ਕਹਿ ਰਹੇ ਕਿ ਜਗਮੀਤ ਸਿੰਘ ਹੁਣਾਂ ਦਾ ਜਿਹੜੇ ਜਿੱਤਣ ਦੇ ਆਸਾਰ ਹੈ ਉਹ ਕਾਫੀ ਘੱਟ ਆ, ਪਰ ਫਿਰ ਵੀ ਇੱਕ ਚੀਜ਼ ਮੈਂ ਜ਼ਰੂਰ ਪੁੱਛਣੀ ਚਾਹੂੰਗਾ ਕਿ ਜੇ ਇਨ ਕੇਸ ਉਹ ਜਿੱਤਦੇ ਆ ਤਾਂ ਕੀ ਭਾਰਤ ਤੇ ਕੈਨੇਡਾ ਦੇ ਰਿਸ਼ਤੇ 'ਚ ਕੋਈ ਤੁਹਾਨੂੰ ਬਦਲਾਅ ਹੁੰਦਾ ਦਿਸਦਾ? ਕਿਉਂਕਿ ਬੀਤੇ ਸਮੇਂ ਜਗਮੀਤ ਸਿੰਘ ਹੁਣਾਂ ਦਾ ਜਿਹੜਾ ਨਾਮ ਆ ਉਹ ਖਾਲਿਸਤਾਨ ਹਮਾਇਤੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਤੁਸੀਂ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਬਈ ਤੁਸੀਂ ਪਿਛਲੀ ਜਸਟਿਨ ਟਰੂਡੋ ਦੀ ਜਿਹੜੀ ਫੇਰੀ ਆ ਉਹ ਦੇਖ ਸਕਦੇ ਆ ਜਦੋਂ ਇੰਡੀਆ ਗਏ ਆ ਜੀ। ਸੱਜਣ ਸਿੰਘ ਹੋਣੀ ਜਿਹੜੇ ਉਹਨਾਂ ਦੇ ਰੱਖਿਆ ਮੰਤਰੀ ਸੀ ਆਪਣੇ ਸਿੱਖ ਆ ਜੀ, ਤੇ ਉਹ ਗਏ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਮਿਲਣ ਤੋਂ ਨਾ ਕਰ ਦਿੱਤੀ। ਕਾਫੀ ਸੁਰਖੀਆਂ ਦੇ ਵਿੱਚ ਛਾਇਆ ਹੋਇਆ, ਇੰਡਸਟਰੀ ਟੀਵੀ ਦੇ ਸਾਰੇ ਦਰਸ਼ਕ ਜਿਹੜੇ ਆ ਜਾਣਦੇ ਹੋਣੇ ਉਸ ਗੱਲ ਨੂੰ। ਉਹ ਵਿਰੋਧ ਕਿਸ ਗੱਲ ਦਾ ਸੀ? ਉਹ ਇਸੇ ਲਈ ਸੀ ਕਿ ਉਹ ਜਿਹੜੇ ਸਿੱਖੀਜ਼ਮ ਦੇ ਨੂੰ ਫੋਲੋ ਕਰਨ ਵਾਲੇ ਜਿਹੜੇ ਕੱਟੜ ਲੋਕ ਹੈਗੇ ਨੇ, ਖਾਸ ਤੌਰ ਤੇ ਜਿਹੜੇ ਖਾਲਿਸਤਾਨ ਦੀ ਮੰਗ ਰੱਖਦੇ ਆ, ਉਹਨਾਂ ਵੱਲ ਥੋੜਾ ਜਿਹਾ ਨਰਮ ਰੁਝਾਨ ਜਿਹੜਾ ਕੈਨੇਡਾ ਦੇ ਵਿੱਚ ਰੱਖਿਆ ਜਾਂਦਾ ਹੈ। ਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਰਹੀ ਆ ਵੀ ਕੈਨੇਡਾ ਸਰਕਾਰ ਜਿਹੜੀ ਆ ਇਹੋ ਜਿਹੇ ਲੋਕਾਂ ਨੂੰ ਜਿਹੜੀ ਆ ਸ਼ਰਨ ਦਿੰਦੀ ਆ। ਕੈਨੇਡਾ ਦੇ ਵਿੱਚ ਇਹ ਆ ਕਿ ਤੁਸੀਂ ਹਿਊਮਨ ਰਾਈਟਸ ਦੀ ਗੱਲ ਕੀਤੀ ਜਾਂਦੀ ਆ, ਖਾਸ ਤੌਰ ਤੇ ਜਿਹੜੇ ਖਾਲਿਸਤਾਨ ਪੱਖੀ ਲੋਕ ਹੈਗੇ ਆ ਉਹਨਾਂ ਨੂੰ ਕਾਫੀ ਜਿਹੜੀ ਹੈਲਪ ਆ ਉਹਨਾਂ ਲੋਕਾਂ ਨੇ, ਕਿਉਂਕਿ ਕਾਲਾ ਦੌਰ ਜਦੋਂ ਚੱਲਿਆ ਤੇ ਉਸ ਵੇਲੇ ਕੈਨੇਡਾ ਹੀ ਸੀ ਜਿਹਨੇ ਜਰਮਨ ਜਾਂ ਯੂਰਪ ਦੀਆਂ ਹੋਰ ਕੰਟਰੀਜ਼, ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ, ਟੱਬਰ ਬਚਾਏ। ਕਿਉਂਕਿ ਕਾਫੀ ਇਦਾਂ ਦਾ ਵੀ ਦੌਰ ਚੱਲਿਆ ਵੀ ਨਿਰਦੋਸ਼ ਜਿਹੜੇ ਲੋਕ ਆ ਉਹਨਾਂ ਉੱਤੇ ਤਸ਼ੱਦਦ ਜਿਹੜਾ ਆ ਢਾਇਆ ਜਾਂਦਾ। ਉਹ ਜਿਹੜਾ ਦਰਦ ਆ ਉਹ ਅਜੇ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਆ, ਭਾਵੇਂ ਦੂਜੀ ਜਨਰੇਸ਼ਨ ਸ਼ੁਰੂ ਹੋ ਗਈ ਹੈ, ਪਰ ਉਹਨਾਂ ਦੇ ਜੋ ਉਹਨਾਂ ਨੇ ਗੱਲਾਂ ਸੁਣੀਆਂ ਵੀ ਯਾਰ ਸਾਡੇ ਨਾਲ ਆਹ ਗੱਲਾਂ ਹੋਈਆਂ, ਸਾਡੇ ਨਾਲ ਐਡੇ ਤਸ਼ੱਦਦ ਹੋਏ ਆ, ਇਹਨੂੰ ਕੋਈ ਖਾਲੜਾ ਸਾਹਿਬ ਦੀ ਰਿਪੋਰਟ ਤੁਸੀਂ ਦੇਖ ਲਓ ਹਨਾ, ਉਹਨੂੰ ਠੁਕਰਾ ਨਹੀਂ ਕੋਈ ਸਕਦਾ। ਉਹ ਜਿਹੜੇ ਹਮਦਰਦ ਲੋਕ ਹੈਗੇ ਆ ਉਹ ਕੈਨੇਡਾ ਦੇ ਵਿੱਚ ਬੈਠੇ ਹੋਏ ਆ। ਕਈਆਂ ਨੇ ਤਾਂ ਇਹ ਚੀਜ਼ਾਂ ਪਿੰਡੇ ਹੰਡਾਈਆਂ ਜਾਗਦੇ ਬੈਠੇ। ਬਿਲਕੁਲ, ਤੇ ਉਹ ਫਿਰ ਅੱਗੇ ਪਾਸ ਔਨ ਕਰ ਰਹੇ ਆਪਣੀ ਅਗਲੀ ਜਨਰੇਸ਼ਨ ਨੂੰ, ਤੇ ਜਗਮੀਤ ਸਿੰਘ ਉਹਨਾਂ ਦੀ ਅਗਵਾਈ ਕਰ ਰਹੇ ਆ। ਇਸ ਕਰਕੇ ਇਹਦਾ ਜਿਨ੍ਹਾਂ ਨੇ ਜਸਟਿਨ ਟਰੂਡੋ ਉਹਦਾ ਵਿਰੋਧ ਇੰਨਾ ਜ਼ਿਆਦਾ ਕੀਤਾ ਸੀ, ਉਹਨਾਂ ਨੂੰ ਕੋਈ ਏਡਾ ਜ਼ਿਆਦਾ ਸਨਮਾਨਜਨਕ ਫੇਰੀ ਨਹੀਂ ਉਹਨਾਂ ਨੂੰ ਕਹਿ ਸਕਦੇ। ਮੈਨੂੰ ਲੱਗਦਾ ਵੀ ਜਸਟਿਨ ਟਰੂਡੋ ਹੁਣ ਆਉਣਗੇ ਨਹੀਂ। ਬਿਲਕੁਲ ਇੰਡੀਆ ਦੇ ਵਿੱਚ ਕਾਫੀ ਮੁੱਦਾ ਭਖਿਆ ਸੀ, ਬਹੁਤ ਭਖਿਆ ਸੀ। ਤੇ ਜੇ ਜਗਮੀਤ ਸਿੰਘ ਹੁਣੀ ਬਣਦੇ ਆ ਤੇ ਉਹਦਾ ਸਿੱਧਾ ਸੈਂਟਰ ਦੇ ਨਾਲ ਹੀ ਟਕਰਾਅ ਹੋ ਜਾਣਾ। ਹੁਣ ਇੱਕ ਪਾਸੇ ਟਰੰਪ ਆ ਜਿਹੜਾ ਕਿ ਸਿੱਧਾ ਵਿਰੋਧ ਵੀ ਕਰ ਦਿੰਦਾ, ਬਾਂਦਰ ਤੇ ਬਿੱਲੀਆਂ ਵਾਲੀ ਜਿਹੜੀ ਇੱਕ ਤਰ੍ਹਾਂ ਗੇਮ ਖੇਡ ਰਿਹਾ, ਉੱਥੇ ਉਹਨੂੰ ਜਫੀਆਂ ਪਾ ਕੇ ਮਿਲਦੇ ਆ ਮੋਦੀ ਸਾਹਿਬ, ਤੇ ਦੂਜੇ ਪਾਸੇ ਟਰੂਡੋ ਨੂੰ ਦੇ ਨਾਲ ਵਿਵਹਾਰ ਕੀ ਕੀਤਾ ਜਾਂਦਾ, ਉਹਨਾਂ ਨੂੰ ਲੈਣ ਵੀ ਨਹੀਂ ਗਿਆ ਜਾਂਦਾ। ਇੱਕ ਆਫੀਸ਼ੀਅਲ ਜੀ ਇੱਕ ਮੀਟਿੰਗ ਜਿਹੜੀ ਕੀਤੀ ਜਾਂਦੀ, ਉਹ ਸਿਰਫ ਇਹਨਾਂ ਗੱਲਾਂ ਦੇ ਕਰਕੇ ਕਿ ਜਿਹੜਾ ਤੁਹਾਡਾ ਜਿਹੜਾ ਸਮਰਥਨ ਹੈ ਇਹਨਾਂ ਲੋਕਾਂ ਨੂੰ ਹੈਗਾ ਆ। ਪਰ ਜਗਮੀਤ ਸਿੰਘ ਜੇ ਬਣਦੇ ਆ ਤਾਂ ਸ਼ਾਇਦ ਇਹ ਜਿਹੜੀ ਦਰਾੜ ਆ ਵੱਧ ਜਿਹੜੀ ਆ ਸਕਦੀ ਆ ਜੀ। ਸੋ ਦਲਜੀਤ ਜੀ, ਹੁਣ ਮੇਰਾ ਜਿਹੜਾ ਅਗਲਾ ਸਵਾਲ ਆ ਉਹ ਆ ਜੀ ਕਿ ਪਿਛਲੇ ਦਿਨੀ ਇੱਕ ਰਿਪੋਰਟ ਆਈ ਆ ਭਾਰਤ ਦੀ, ਜਿਸ ਵਿੱਚ ਕਿਹਾ ਇਹ ਜਾ ਰਿਹਾ ਕਿ ਭਾਰਤ ਦੇ ਜਿਹੜੇ ਜ਼ਿਆਦਾਤਰ ਸਿਆਸਤਦਾਨ ਆ ਉਹਨਾਂ ਦਾ ਜਿਹੜਾ ਸਾਲਾਨਾ ਟੈਕਸ ਆ ਉਹ ਉਹਨਾਂ ਦੀ ਜੇਬ ਚੋਂ ਨਹੀਂ ਬਲਕਿ ਸਰਕਾਰੀ ਖਜ਼ਾਨੇ ਚੋਂ ਭਰਿਆ ਜਾਂਦਾ। ਤੁਸੀਂ ਕਿੱਦਾਂ ਦੇਖਦੇ ਹੋ ਇਸ ਮਸਲੇ ਨੂੰ? ਇਹ ਇੱਕ ਸਾਡੀ ਦੇਸ਼ ਦੀ ਤਰਾਸਦੀ ਆ ਜੀ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਿਹੜਾ ਬੁਢਾਪਾ ਪੈਨਸ਼ਨ ਚਲਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ, ਤੁਸੀਂ ਇਹ ਗੱਲ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਪੂਰੀਆਂ ਕਰ ਦਿੱਤੀਆਂ ਆ। ਉਦੋਂ ਇਹੀ ਗੱਲ ਹੋਈ ਸੀ ਕਿ ਪੈਨਸ਼ਨ ਬੰਦੇ ਕਿਉਂ ਕੀਤੀ ਜਾਂਦੀ ਹੈ, ਜਦ ਕਿ ਆਪਣੀਆਂ ਪੈਨਸ਼ਨ ਜਿਹੜੀਆਂ ਆ ਇਹ ਬੰਦ ਨਹੀਂ ਕਰਦੇ। ਹੁਣ ਇਹਨਾਂ ਦੀ ਜਿਹੜੀ ਇਨਕਮ ਆ ਬਹੁਤ ਜ਼ਿਆਦਾ ਹੁੰਦੀ ਆ, ਇਹਨਾਂ ਨੂੰ ਇਨਕਮ ਟੈਕਸ ਜਿਹੜਾ ਆ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਦਿੰਦੇ ਆ। ਇੱਕ ਪਾਸੇ ਤੁਹਾਡੀ ਤਨਖਾਹ ਦੇ ਵਿੱਚੋਂ ਕੱਟਿਆ ਜਾਂਦਾ, ਪਰ ਜਿਹੜੇ ਮੰਤਰੀ ਆ, ਇਹ ਮੁੱਖ ਮੰਤਰੀ ਆ, ਇਹਨਾਂ ਨੂੰ ਜਿਹੜਾ ਹੈ ਇਨਕਮ ਟੈਕਸ ਦੇ ਵਿੱਚ ਖਾਸ ਰਿਆਇਤ ਜਿਹੜੀ ਆ ਦਿੱਤੀ ਜਾਂਦੀ ਆ। ਕੋਈ ਕਰੀਬ 86 ਲੱਖ ਦੇ ਕਰੀਬ ਪਿਛਲੇ ਸਾਲ ਦਾ ਹੀ ਇਹਨਾਂ ਨੂੰ ਰਿਆਇਤ ਜਿਹੜੀ ਆ ਦਿੱਤੀ ਗਈ ਆ। ਇਹ 1981 ਦੇ ਵਿੱਚ ਬੀਪੀ ਸਿੰਘ ਸਰਕਾਰ ਸੀ,
ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਮੰਤਰੀ ਆ ਇਹਨਾਂ ਕੋਲ ਇੰਨਾ ਪੈਸਾ ਹੈ ਨਹੀਂ ਕਿ ਅਸੀਂ ਜਿਹੜਾ ਇਨਕਮ ਟੈਕਸ ਜਾਂ ਹੋਰ ਜਿਹੜੇ ਟੈਕਸ ਆ ਉਹ ਪੇ ਕਰ ਸਕੀਏ। ਜਾਣੀ ਆਪਣੇ ਗਰੀਬ ਮੰਤਰੀਆਂ ਦੇ ਲਈ ਇਹ ਜਿਹੜਾ ਬਣਾਇਆ ਗਿਆ। ਪਰ ਮੈਂ ਹੁਣ ਜਿਹੜੀ ਰਿਪੋਰਟ ਆ ਉਹ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਜਿਹੜੀ ਕਰਨੀ ਚਾਹੁੰਦਾ ਵੀ ਕਿ ਇਹਦੀ ਕਿੰਨੇ ਪੈਸੇ ਹੈਗੇ ਆ। ਹੋ ਸਕਦਾ ਕਿ ਉਸ ਵੇਲੇ 1981 ਦੇ ਵਿੱਚ ਉਹ ਗਰੀਬ ਹੋਣ, ਪਰ ਇਸ ਵੇਲੇ ਕੁਝ ਲਿਸਟ ਮੇਰੇ ਕੋਲ ਹੈਗੀ ਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਇਹਨਾਂ ਕੋਲ 206 ਕਰੋੜ ਦੀ ਇਨਕਮ ਹੈਗੀ ਆ। ਕੈਪਟਨ ਅਮਰਿੰਦਰ ਸਿੰਘ ਕੋਲ 48 ਕਰੋੜ ਦੀ ਹੈਗੀ ਆ। ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਆ, ਇਹਦੇ ਕੋਲ 1 ਕਰੋੜ ਦੀ ਇਨਕਮ ਹੈਗੀ ਆ, ਜਿਹੜੀ ਸਿਰਫ ਪੇਪਰਾਂ ਤੇ ਸ਼ੋਅ ਕੀਤੀ। ਹਾਂਜੀ, ਜਿਹੜੀ ਪੇਪਰਾਂ ਤੇ ਆ, ਬਾਕੀ ਉਦਾਂ ਨਹੀਂ ਮੈਂ ਪੇਪਰ ਇਸ ਵਾਲੇ ਪੇਪਰ ਤੇ ਦੱਸ ਰਿਹਾ ਮੈਂ। ਤੇ ਮਾਇਆਵਤੀ ਦੇ ਕੋਲ 111 ਕਰੋੜ ਦੀ ਇਨਕਮ ਹੈਗੀ ਆ। ਤੇ ਅਖਿਲੇਸ਼ ਯਾਦਵ ਦੇ ਕੋਲ 37 ਕਰੋੜ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ 375 ਕਰੋੜ। ਤੇ ਈਵਨ ਕਿ ਮੋਦੀ ਸਰਕਾਰ ਦੇ 51 ਮੰਤਰੀ ਆ ਜਿਹੜੇ ਕਰੋੜਪਤੀ ਹੈਗੇ ਆ। ਤੇ ਇੱਕ ਮੋਦੀ ਸਰਕਾਰ ਦੇ ਵਿੱਚ ਆਪਣੇ ਹਰਸਿਮਰਤ ਕੌਰ ਬਾਦਲ ਤੇ ਨੰਨੀ ਸ਼ਾਹ, ਬਹੁਤ ਗਰੀਬ ਪਰਿਵਾਰ ਹੈ, ਗਰੀਬ ਪਰਿਵਾਰ ਹੈ। 217 ਕਰੋੜ ਰੁਪਈਆ ਸਿਰਫ ਇਹਨਾਂ ਦੇ ਕੋਲ ਹੈਗਾ। ਇਹੋ ਜਿਹੇ ਲੋਕਾਂ ਨੂੰ ਟੈਕਸ ਦੇ ਵਿੱਚ ਕਿਉਂ ਰਿਆਇਤ ਦਿੱਤੀ ਜਾ ਰਹੀ ਆ? ਫਿਰ ਹੈਰਾਨ ਹੋਗੇ ਵੀ ਇਹਨਾਂ ਨੂੰ 5000 ਲੀਟਰ ਜਿਹੜਾ ਪਾਣੀ ਆ ਉਹ ਫ੍ਰੀ ਦਿੱਤਾ ਜਾ ਰਿਹਾ। ਫਿਰ ਇਹਨਾਂ ਨੂੰ 50000 ਯੂਨਿਟ ਜਿਹੜੇ ਬਿਜਲੀ ਦੇ ਆ ਉਹ ਫ੍ਰੀ ਦਿੱਤੇ ਜਾ ਰਹੇ ਆ। ਜਿੱਥੇ ਇੱਕ ਪਾਸੇ ਗਰੀਬ ਲੋਕ ਜਿਹੜੇ 200 ਯੂਨਿਟ ਤੁਸੀਂ ਉਹਨਾਂ ਉੱਤੇ ਬੜੀਆਂ ਗੱਲਾਂ ਕਰਦੇ ਆ, ਅਸੀਂ ਜੀ ਤੁਹਾਨੂੰ ਇਹ ਦੇ ਕੇ ਤੁਹਾਡੇ ਉੱਤੇ ਆਸਾਨ ਹੀ ਬਹੁਤ ਤਕੜਾ ਕਰ ਦਿੱਤਾ। ਤੁਸੀਂ 50,000 ਦੇ ਯੂਨਿਟ ਤੁਸੀਂ ਆਪ ਫ੍ਰੀ ਲੈ ਰਹੇ ਆ। ਫਿਰ ਤੁਸੀਂ 1.5 ਲੱਖ ਕਾਲ ਤੁਹਾਨੂੰ ਫ੍ਰੀ ਦਿੱਤੀ ਜਾ ਰਹੀ ਆ। ਦੇਵ ਸਿੱਧੂ ਸਾਹਿਬ, ਇਹ ਜਿਹੜੇ ਡਾਟਾ ਟੈਲੀਫੋਨ ਦੀ ਆਪਾਂ ਗੱਲ ਕਰ ਲਈਏ, ਅੱਜ ਤਾਂ ਫ੍ਰੀ ਹੋਇਆ ਪਿਆ। ਮੈਨੂੰ ਲੱਗਦਾ ਵੀ ਟੈਲੀਫੋਨ ਦਾ ਖਰਚਾ ਹੁਣ ਮੁਫਤ ਨਾਲ ਦਾ ਹੀ ਆ। ਤੁਸੀਂ ਤਾਂ ਫੋਨ ਲੈ ਲਓ, ਕਾਲਾਂ ਕਰਨੀਆਂ ਨਹੀਂ ਕਰਨੀਆਂ, ਲੋਕਲ ਵਗੈਰਾ ਜੋ ਵੀ ਆ, ਤੁਹਾਨੂੰ ਜਿਹੜਾ ਇੰਨਾ ਖਰਚਾ ਨਹੀਂ ਪੈਂਦਾ। ਪਰ ਇਹਨਾਂ ਤੋਂ ਲੱਖਾਂ ਰੁਪਈਏ ਤੁਹਾਨੂੰ ਟੈਲੀਫੋਨ ਦੇ ਲਈ ਦਿੱਤੇ ਜਾਂਦੇ। ਤੁਹਾਨੂੰ 30,000 ਰੁਪਈਆ ਹਰ ਸਾਲ ਦਿੱਤਾ ਜਾਂਦਾ ਤੁਹਾਡੇ ਸੋਫੇ ਬਦਲਾਉਣ ਲਈ, ਫਰਨੀਚਰ ਦੇ ਲਈ 30,000 ਰੁਪਈਆ। ਤੇਲ ਪਵਾਉਣ ਲਈ ਵੀ ਦਿੱਤਾ ਜਾਂਦਾ, ਤੇਲ ਲਈ ਵੱਖਰਾ ਦਿੱਤਾ ਜਾਂਦਾ। ਪੈਸੇ ਨਹੀਂ ਹੈਗੇ। ਤੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਨੂੰ ਹੈਲੀਕਾਪਟਰ ਜਿਹੜੇ ਆ ਉਹ ਵੱਖਰੇ ਦਿੱਤੇ ਜਾਂਦੇ ਆ। ਤੇ ਹੈਲੀਕਾਪਟਰ ਕੀ ਕਰਨੇ ਹੁੰਦੇ ਆ? ਉਹਨੇ ਉੱਪਰ ਦੀ ਦੇਖਣਾ ਹੁੰਦਾ ਵੀ ਹੜ੍ਹ ਕਿੱਥੇ ਹਵਾਈ ਦੌਰਾ ਕਰਨਾ ਹੁੰਦਾ। ਹਾਂਜੀ, ਵੀ ਹੜ੍ਹ ਕਿੱਥੇ ਆਏ ਆ, ਕਿੰਨੇ ਕੁ ਬੰਦੇ ਡੁੱਬੇ ਆ ਤੇ ਕਿੰਨੇ ਕੁ ਰਹਿ ਗਏ ਆ। ਤੇ ਇਹ ਜਿਹੜੀਆਂ ਇੰਨੀਆਂ ਤਰਾਸਦੀਆਂ ਆ, ਇਹਦੇ ਉੱਤੇ ਲੋਕਾਂ ਦਾ ਧਿਆਨ ਅਜੇ ਜਾ ਨਹੀਂ ਰਿਹਾ। ਫਿਰ ਦੂਜਾ, ਇਹ ਸਭ ਤੋਂ ਜ਼ਿਆਦਾ ਰੂਲਸ ਇਹ ਭੰਗ ਕਰ ਰਹੇ ਆ। ਲਾਲ ਬੱਤੀ ਹੋਈ ਆ, ਜਿੱਥੇ ਬਾਕੀਆਂ ਦੇ ਚਲਾਨ ਕੱਟੇ ਜਾਂਦੇ ਆ, ਇਹ ਸਿੱਧਾ ਹੀ ਪਾਇਲਟ ਜਿਪਸੀ ਇਹਨਾਂ ਦੀ ਆਉਂਦੀ ਆ, ਉਹ ਡੰਡੇ ਮਾਰਦੇ, ਜੇ ਮੋਹਰੇ ਆਉਂਦਾ ਡੰਡੇ ਮਾਰ ਕੇ 4 ਪਰੇ ਕਰ ਦਿੰਦੇ ਆ। ਇੱਕ ਗਾਵਾਂ ਹੀ ਕਿਤੇ ਰਾਹ ਰੋਕਦੀਆਂ ਇਹਨਾਂ ਦੀਆਂ। ਇੱਕ ਪਿੱਛੇ ਜਿਹਾ ਮੰਤਰੀ ਸੀਗਾ, ਉਹਨੇ ਆ ਕੇ ਇੱਕ ਮੰਤਰੀ ਨੂੰ ਠੋਕਿਆ, ਉਹਦੀਆਂ ਪਸਲੀਆਂ ਤੋੜੀਆਂ। ਪਰ ਹੁਣ ਇਹ ਮੈਨੂੰ ਲੱਗਦਾ ਵੀ ਇਹ ਜਿਹੜੇ ਲੋਕ ਆ, ਇਹਨਾਂ ਦੀਆਂ ਪਸਲੀਆਂ ਆਮ ਲੋਕਾਂ ਦੇ ਵੱਲੋਂ ਸੇਕੀਆਂ ਜਾਣੀਆਂ ਪੈਣੀਆਂ। ਨਹੀਂ ਤਾਂ ਭਾਰਤ ਦੇ ਜਿਹੜੇ ਲੋਕ ਆ ਇਹ ਬੜੀ ਇੱਕ ਆਵਾਜ਼ਾਰ ਹੋਏ ਪਏ ਆ। ਇਹ ਆਪਣੇ ਜਿਹੜੇ ਲੀਡਰ ਆ, ਇਹਨਾਂ ਨੇ ਆਪਣੇ ਲਈ ਜਿਹੜੇ ਰੂਲਸ ਕੁਝ ਵੱਖਰੇ ਬਣਾਏ ਹੋਏ ਆ, ਤੇ ਦੂਜੇ ਜਿਹੜੇ ਲੋਕੀ ਆ ਉਹਨਾਂ ਦੇ ਲਈ ਰੂਲਸ ਜਿਹੜੇ ਵੱਖਰੇ ਆ। ਉਹ ਕਾਰਨ ਉਹਦਾ ਇਹੀ ਆ ਕਿ ਜਿਹੜੇ ਆਮ ਲੋਕ ਆ ਉਹ ਅਵੇਅਰ ਨਹੀਂ ਹੈਗੇ ਕਿ ਇਹ ਕਿੰਨੀ ਜ਼ਿਆਦਾ ਜਿਹੜੀ ਠੱਗੀ ਆ ਉਹ ਕਰ ਰਹੇ ਆ। ਬਿਲਕੁਲ। ਸੋ ਦਲਜੀਤ ਜੀ, ਜਿਵੇਂ ਗੱਲ ਚੱਲੀ ਆ ਸਿਆਸਤਦਾਨਾਂ ਦੀ, ਤੇ ਹੁਣ ਮੈਂ ਗੱਲ ਕਰਨੀ ਚਾਹੁੰਦਾ ਜੀ ਪੰਜਾਬ ਦੀ ਸਿਆਸਤ ਦੀ, ਜਿੱਥੇ ਕੁਝ ਕੁ ਮੁੱਦੇ ਐਸੇ ਆ ਜਿਨ੍ਹਾਂ ਤੇ ਜਦੋਂ ਲੋੜ ਪੈਂਦੀ ਆ ਜੰਮ ਕੇ ਸਿਆਸਤ ਹੁੰਦੀ ਆ, ਪਰ ਉਹ ਸੁਲਝਾਏ ਕਦੀ ਨਹੀਂ ਜਾਂਦੇ। ਜਿਵੇਂ ਆ ਕਿ 1984 ਦਾ ਮੁੱਦਾ, SYL ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਇਹ ਇਹੋ ਜਿਹੇ ਮੁੱਦੇ ਆ ਜਿਨ੍ਹਾਂ ਤੇ ਜਦੋਂ ਵੀ ਹਰ ਇਲੈਕਸ਼ਨ 'ਚ ਇਹਨਾਂ ਨੂੰ ਚੰਗੀ ਤਰ੍ਹਾਂ ਉਛਾਲਿਆ ਜਾਂਦਾ, ਪਰ ਇਹਨਾਂ ਨੂੰ ਸੁਲਝਾਇਆ ਨਹੀਂ ਜਾਂਦਾ। ਹੁਣ ਇੱਕ ਹੋਰ ਮੁੱਦਾ 2015 'ਚ ਇਹਦੇ ਵਿੱਚ ਜੁੜ ਗਿਆ, ਜਿਹੜਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਤੇ ਬਾਈਬਲ ਗੋਲੀकांड ਦਾ, ਜਿਸ ਤੇ ਕਾਫੀ ਜ਼ਿਆਦੀਆਂ ਜਿਹੜੀਆਂ ਜਾਂਚ ਏਜੰਸੀਆਂ ਬਿਠਾਈਆਂ ਗਈਆਂ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਉਹਦੀ ਆਊਟਕਮ ਕਿੰਨੀ ਕੁ ਨਿਕਲੀ। ਹੁਣ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਆ, ਉਹਦੇ ਵੱਲੋਂ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾਈ ਗਈ ਤੇ ਉਹਦੀ ਜਾਂਚ ਅਜੇ ਵੀ ਚੱਲ ਰਹੀ ਆ। ਜਿਸ ਦੌਰਾਨ ਜਿਹੜੇ ਮੁੱਖ ਮੰਤਰੀ ਕੈਪਟਨ ਸਾਹਿਬ ਆ, ਉਹਨਾਂ ਦਾ ਇੱਕ ਬਿਆਨ ਹੁੰਦਾ ਜਿਨ੍ਹਾਂ ਵਿੱਚ ਉਹਨਾਂ ਨੇ ਜਿਹੜਾ ਬਾਦਲ ਪਰਿਵਾਰ ਆ ਉਹਨੂੰ ਕਲੀਨ ਚਿੱਟ ਦੇ ਦਿੱਤੀ। ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਇਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ। ਵਿਰੋਧ ਇਸ ਕਰਕੇ ਹੋਇਆ ਕਿ ਜਿਹੜੀ ਕਾਂਗਰਸ ਲਿਆਂਦੀ ਇਸ ਕਰਕੇ ਸੀ ਕਿ ਇਹਨਾਂ ਨੇ ਬਾਦਲਾਂ ਨੂੰ ਅੰਦਰ ਸਿੱਟਣਾ ਸੀ। ਕੈਪਟਨ ਸਾਹਿਬ ਦੇ ਪਿਛਲੀ ਜਿਹੜੀ ਸਰਕਾਰ ਉਦੋਂ ਹਾਰ ਗਏ ਸੀ ਇਹ, ਜਦੋਂ ਬਾਦਲ ਸਰਕਾਰ ਜਿਹੜੀ ਸੈਕੰਡ ਟਰਮ, ਉਹਦੇ ਵਿੱਚ ਤਾਂ ਹਰ ਗੱਲ ਕਰਦੇ ਸੀ, ਮੈਂ ਆਹ ਖੂੰਡੇ ਦੇ ਨਾਲ ਵੱਡਾ ਬਾਦਲ ਕੁੱਟਣਾ, ਮੈਂ ਇਸ ਖੂੰਡੇ ਦੇ ਨਾਲ ਮਜੀਠੀਆ ਕੁੱਟਣਾ, ਮੈਂ ਇਹ ਅੰਦਰ ਸੱਟ ਦੇਣੇ ਆ। ਤੇ ਜਿੱਦਾਂ ਅੱਜ ਕੱਲ ਆਪਾਂ ਗੱਲ ਕੀਤੀ ਵੀ ਮੋਦੀ ਕਰਦੇ ਸੀ, ਉਹ ਲੋਕੀ ਜਿਹੜੇ ਆ ਵਿੱਚੋਂ ਇੱਕ ਉੱਠ ਕੇ ਕਹਿੰਦਾ ਹੁੰਦਾ ਸੀ ਵੀ ਕੈਪਟਨ ਨਾਲ ਦਾ ਬੰਦਾ ਹੀ ਕੋਈ ਨਹੀਂ।
ਲੋਕਾਂ ਨੂੰ ਭਾਵਕ ਇੰਨਾ ਕਰ ਲਿਆ ਗਿਆ, ਲੋਕਾਂ ਨੂੰ ਇੰਨਾ ਭਰਮਾ ਲਿਆ ਗਿਆ, ਲੋਕਾਂ ਨੇ ਸ਼ਰੇਆਮ ਵੋਟਾਂ ਪਾਈਆਂ। ਫਿਰ ਇਹਨਾਂ ਨੇ ਇੱਕ ਗੱਲ ਕੀਤੀ ਕਿ ਗੁਟਕਾ ਸਾਹਿਬ ਹੱਥ ਵਿੱਚ ਫੜਿਆ ਤਲਵੰਡੀ ਸਾਬੋ, ਅਸੀਂ ਨਸ਼ੇ ਖਤਮ ਕਰ ਦੇਣੇ ਆ 4 ਵੀਕਾਂ ਦੇ ਵਿੱਚ, ਸਾਡੀ ਸਰਕਾਰ ਤੁਸੀਂ ਆ ਲੈਣ ਦਿਓ। ਫਿਰ ਇਹਨਾਂ ਨੇ ਇੱਕ ਹੋਰ ਵਾਅਦਾ ਕੀਤਾ ਸੀ ਵੀ ਇਹ ਮੇਰੀ ਹੈਗੀ ਲਾਸਟ ਟਰਮ, ਮੈਂ ਇਹ ਲਾਸਟ ਵਾਰੀ ਜਿਹੜੀ ਚੋਣ ਲੜਨੀ ਆ, ਇਸ ਕਰਕੇ ਵੀ ਲੋਕਾਂ ਦੀ ਸਿੰਪਥੀ ਲੈ ਲਈ। ਹੁਣ ਇਹ ਬਿਆਨ ਜਿਹੜਾ ਆ ਤੁਸੀਂ ਮਿਸ ਕਰ ਗਏ। ਹੁਣ ਉਹਨਾਂ ਨੇ ਕਹਿ ਦਿੱਤਾ ਆ ਵੀ ਲੋਕੀ ਮੈਂ ਤਾਂ ਸੇਵਾ ਕਰਨੀ ਆ, ਮੈਂ ਅਗਲੀਆਂ ਚੋਣਾਂ ਵੀ ਲੜ ਸਕਦਾ ਆ, ਲੋਕਾਂ ਦੀ ਸੇਵਾ ਮੇਰੇ ਤੋਂ ਬਗੈਰ ਕਿਹਨੇ ਕਰਨੀ ਆ। ਆਪਣੇ ਉਸ ਬਿਆਨ ਤੋਂ ਵੀ ਪਲਟ ਗਏ ਜੀ। ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਫਕੀਰ ਬੰਦੇ ਕਹਿ ਸਕਦੇ ਸੀ ਮੌਜ ਹੈ ਫਕੀਰਾਂ ਦੀ। ਇਹ ਤੁਸੀਂ ਆਪ ਹੀ ਗੱਲ ਲਾ ਲਓ ਵੀ ਆਪਾਂ ਤਾਂ ਉਦੋਂ ਇਹਨਾਂ ਦਾ ਬਿਆਨ ਨਹੀਂ ਸੀ ਆਇਆ, ਉਦੋਂ ਹੀ ਆਪਾਂ ਇਹ ਗੱਲ ਕਰ ਲਈ ਸੀ ਵੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਅਗਲੀਆਂ ਚੋਣਾਂ ਲੜਨਗੇ, ਕਿਉਂਕਿ ਜਿਹੜਾ ਲਾਲਚ ਹੁੰਦਾ ਦੇਵ ਸਿੱਧੂ ਸਾਹਿਬ, ਇਹ ਸਾਡਾ ਪਿੱਛਾ ਨਹੀਂ ਛੱਡਦਾ, ਇਹ ਵੱਧਦਾ ਹੀ ਜਾਂਦਾ ਹੁੰਦਾ ਆ। ਪਰ ਇਹਨਾਂ ਨੂੰ ਇਹ ਗੱਲ ਭੁੱਲ ਜਾਂਦੀ ਹੁੰਦੀ ਆ ਵੀ ਜਿੱਦਣ ਤੁਸੀਂ ਮਾਰਨਾ ਆ, ਤੁਹਾਨੂੰ ਜਿਹੜੀਆਂ ਬੰਦੂਕ ਦੀਆਂ ਗੋਲੀਆਂ ਚਲਾ ਕੇ ਇਹ ਖੁਸ਼ੀ ਪ੍ਰਗਟ ਕਰ ਦੇਣੀ ਆ, ਵਧੀਆ ਹੋਇਆ ਇਹ ਤੁਹਾਡੇ ਵਰਗੇ ਜਿਹੜੇ ਬੰਦੇ ਆ ਇੱਥੋਂ ਗਏ ਆ ਦੁਨੀਆ ਤੋਂ, ਕਿਉਂਕਿ ਤੁਸੀਂ ਕੋਈ ਨਾਮੋ ਨਿਸ਼ਾਨ ਛੱਡ ਕੇ ਨਹੀਂ ਆਣਾ। ਕਰਮ ਕਿਹੜਾ ਕੀਤਾ ਤੁਸੀਂ ਹੁਣ ਬੇਅਦਬੀ ਕਾਂਡ ਜਿਹਦੀ ਅਜੇ ਕੋਈ ਕਲੋਜ਼ਰ ਰਿਪੋਰਟ ਪੇਸ਼ ਕਰਨ ਨੂੰ ਫਿਰਦੀ CBI, ਤੁਸੀਂ ਇੱਕ ਸੈੱਟ ਬਣਾਈ ਆ, ਉਹਦੀ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ। ਤੁਸੀਂ ਕੇਸ ਆਧਾਰ ਦੇ ਉੱਤੇ ਕਹਿ ਰਹੇ ਆ ਕਿ ਉਹ ਜਿਹੜੇ ਬਾਇਜ਼ਤ ਬਰੀ ਆ, ਜੇ ਮੰਨ ਲਓ ਬਾਇਜ਼ਤ ਬਰੀ ਆ, ਚਲੋ ਕੋਰਟ ਦਾ ਫੈਸਲਾ ਆ, ਕੋਰਟ ਦਾ ਫੈਸਲਾ ਆਉਣ ਦਿਓ, ਉਹ ਕਹਿ ਦੇਵੇ। ਉਦੋਂ ਬਾਅਦ ਦੇ ਵਿੱਚ ਵੀ ਫਿਰ ਤੁਸੀਂ ਪਹਿਲਾਂ ਕੇਸ ਆਧਾਰ ਤੇ ਕਹੀ ਜਾਂਦੇ ਸੀ ਵੀ ਇਹ ਬੰਦੇ ਜਿਹੜੇ ਆ ਦੋਸ਼ੀ ਆ। ਬਿਲਕੁਲ ਤੁਹਾਡੇ ਜਿੰਨੇ MLA MP ਆ ਉਹ ਹਰ ਥਾਂ ਦੇ ਉੱਤੇ ਜਾ ਕੇ ਬਾਰ-ਬਾਰ ਚੀਕਦੇ ਸੀ, ਲੋਕਾਂ ਨੂੰ ਭੜਕਾਉਂਦੇ ਸੀ। ਅਕਾਲੀਆਂ ਤੇ ਕਾਂਗਰਸੀਆਂ ਨੇ ਆਪਸ ਵਿੱਚ ਪੱਗਾਂ ਲਾ ਲਈਆਂ, ਇੱਕ ਦੂਜੇ ਦੇ ਕਤਲ ਕਰ ਦਿੱਤੇ, ਲੋਕਾਂ ਦੇ ਵਿੱਚ ਦੁਸ਼ਮਣੀਆਂ ਪਵਾਤੀਆਂ, ਤੇ ਅੱਜ ਤੁਸੀਂ ਕਹਤਾ ਉਹ ਤਾਂ ਜੀ ਗੱਲ ਹੀ ਕੋਈ ਨਹੀਂ ਸੀ। ਇਸ ਕਰਕੇ ਲੋਕਾਂ ਨੂੰ ਵੀ ਇਹ ਅਵੇਅਰ ਹੋਣਾ ਪੈਣਾ। ਇਹ ਜਿਹੜੇ ਲੋਕ ਆ ਇਹ ਆਪਣਾ ਮਫਾਦ ਦੇਖਦੇ ਆ, ਤੁਹਾਡੀ ਜਾਨ ਜਿਹੜੀ ਆ ਬਹੁਤੀ ਉਹਨਾਂ ਲਈ ਮਾਇਨੇ ਨਹੀਂ ਰੱਖਦੀ। ਇਸ ਕਰਕੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੀ ਵਾਅਦੇ ਵੀ ਇਹਨਾਂ ਨੇ ਕਰਨੇ ਆ, ਅਗਲੀਆਂ ਚੋਣਾਂ ਆਉਣ ਵਾਲੀਆਂ। ਅਜੇ ਹੁਣ ਆ ਦੀਵਾਲੀ ਤੇ ਕਿਹਾ ਜਾ ਰਿਹਾ ਵੀ ਸਮਾਰਟਫੋਨ ਦੇਣੇ ਆ, ਤੇ ਉਹ ਕਿੰਨੇ ਕੁ ਦਿਨ ਚੱਲਦੇ ਆ ਸਮਾਰਟਫੋਨ, ਇਹ ਵੀ ਦੇਖਣ ਵਾਲੀ ਗੱਲ ਆ। ਇਹ ਵੀ ਦੇਖਣ ਵਾਲੀ ਗੱਲ ਆ ਵੀ ਕਿਹੜੀ ਕੰਪਨੀ ਤੋਂ ਜਿਹੜੇ ਇਹਨਾਂ ਨੇ ਲੈਣੇ ਆ, ਤੇ ਕਿੰਨਾ ਕਮਿਸ਼ਨ ਜਿਹੜਾ ਆ ਉਹ ਵੀ ਫਿਰ ਇਦਾਂ ਦੇ ਘਟਾਲੇ ਨਿਕਲਣੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਸਾਹਮਣੇ ਆ ਉਹ ਆ ਜਾਣਾ ਜੀ। ਸੋ ਦਲਜੀਤ ਜੀ, ਭਗਵੰਤ ਮਾਨ ਸਾਹਿਬ ਦਾ ਇਸ ਤੇ ਇੱਕ ਬਿਆਨ ਆਇਆ ਕਿ ਕੈਪਟਨ ਸਾਹਿਬ ਜਿਹੜੇ ਆ ਉਹ ਬਾਦਲ ਪਰਿਵਾਰ ਨਾਲ ਯਾਰਾਨਾ ਨਿਭਾ ਰਹੇ ਆ। ਇੱਥੇ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਆ ਕਿ ਤੁਹਾਨੂੰ ਯਾਦ ਹੋਣਾ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜੇ ਲੋਕ ਸਭਾ ਚੋਣਾਂ ਉਹਦੇ ਵਿੱਚ ਇੱਕ ਬਿਆਨ ਆਇਆ ਸੀਗਾ ਕਿ ਕੈਪਟਨ ਤੇ ਬਾਦਲ ਇਹ ਫਰੈਂਡਲੀ ਮੈਚ ਖੇਡਦੇ ਆ, ਜਿਸ ਤੋਂ ਬਾਅਦ ਮੇਰੇ ਖਿਆਲ ਇਸ ਬਿਆਨ ਤੋਂ ਬਾਅਦ ਹੀ ਕੈਪਟਨ ਤੇ ਸਿੱਧੂ ਦੀ ਤਕਰਾਰ ਜਿਹੜੀ ਉਹ ਕਾਫੀ ਵੱਧ ਗਈ, ਤੇ ਹੁਣ ਜਿਹੜੇ ਸਿੱਧੂ ਸਾਹਿਬ ਹੈ ਉਹ ਸ਼ਾਂਤ ਹੋ ਕੇ ਘਰ ਬੈਠੇ ਆ। ਕੀ ਕਹਿਣਾ? ਉਹ ਫਿਰ ਬੰਦਾ ਇੱਕ ਹਾਰ ਮੰਨ ਲੈਂਦਾ ਵੀ ਹੁਣ ਕੀ ਕਰ ਸਕਦੇ ਆ ਆਪਾਂ। ਖਾਸ ਤੌਰ ਤੇ ਜਿਹੜਾ ਸਿਟੀ ਸੈਂਟਰ ਘੁਟਾਲਾ ਹੋਇਆ ਸੀ, ਇੱਕ ਇਹਨਾਂ ਦਾ ਨਾਮ ਸੀ ਕੈਪਟਨ ਅਮਰਿੰਦਰ ਸਿੰਘ ਦਾ, ਤੇ ਇੱਕ ਜਗਜੀਤ ਸਿੰਘ ਜਿਹੜੇ ਕਰਤਾਰਪੁਰ ਤੋਂ MLA ਸੀ, ਉਹਨਾਂ ਦਾ ਨਾਂ ਜਿਹੜਾ ਆ ਹੁਣ ਤਾਂ ਉਹ ਚਲੋ ਰਹੇ ਨਹੀਂ ਇਸ ਦੁਨੀਆ ਦੇ ਉੱਤੇ, ਪਰ ਜਿਹੜੇ ਆ ਕੰਮ ਕੀਤੇ ਆ ਉਹ ਤਾਂ ਹੁਣ ਨਾਂ ਬੋਲਣੇ ਆ ਨਾ। ਤੇ ਉਹ ਜਿਹੜੇ ਉਹਦੇ ਵਿੱਚ ਇਹਨਾਂ ਨੂੰ ਬਰੀ ਕਰ ਦਿੱਤਾ ਸੀ। ਉਹ ਅੱਜ ਤੱਕ ਜਿਹੜੇ ਬੰਦਿਆਂ ਨੇ ਕੇਸ ਕੀਤੇ, ਜਿਹੜੇ ਬੰਦਿਆਂ ਨੇ ਗਵਾਹੀਆਂ ਦਿੱਤੀਆਂ, ਉਹ ਸਾਰੇ ਬੰਦੇ ਜਿਹੜੇ ਪੁਲਿਸ ਦੇ ਸੀ ਉਹ ਸਾਰੇ ਮੁੱਕਰ ਗਏ। ਜਿੰਨੇ ਬਿਊਰੋਕ੍ਰੈਟਿਕ ਬੰਦੇ ਸੀ ਉਹ ਸਾਰੇ ਮੁੱਕਰ ਗਏ। ਇਹ ਬਾਇਜ਼ਤ ਬਰੀ ਹੋ ਗਏ। ਤੇ ਹੁਣ ਥੋੜਾ ਜਿਹਾ ਜਦ ਤੁਸੀਂ ਸਾਡੇ ਦਾ ਪਿੱਠ ਤੇ ਖਾਜ ਕੀਤੀ ਆ, ਹੁਣ ਸਾਡਾ ਵੀ ਥੋੜਾ ਜਿਹਾ ਫਰਜ਼ ਬਣਦਾ ਹਨ, ਤੇ ਜਿਹੜੀਆਂ ਨਿਭਾਉਣੀਆਂ ਪੈਂਦੀਆਂ ਯਾਰੀਆਂ ਪੱਕੀਆਂ। ਹਾਂ, ਤੇ ਪੋਲਿਟਿਕਸ ਵਿੱਚ ਸਭ ਕੁਝ ਜਾਇਜ਼ ਆ। ਬਿਲਕੁਲ। ਸੋ ਦਲਜੀਤ ਜੀ, ਘੜੀ ਦਾ ਇਸ਼ਾਰਾ ਹੋ ਚੁੱਕਾ, ਤੁਸੀਂ ਆਏ, ਸਮਾਂ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਹੁਣ ਮਿਲਦੇ ਆਪਾਂ ਅਗਲੇ ਹਫਤੇ ਜੀ। ਧੰਨਵਾਦ ਸਿੱਧੂ ਸਾਹਿਬ। ਸੋ ਦੋਸਤੋ, ਸਾਡੇ ਜਾਣ ਦਾ ਹੋ ਚੁੱਕਾ ਜੀ ਵੇਲਾ। ਉਮੀਦ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜਰੂਰ ਪਹੁੰਚਾਇਓ, ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਰੀਅਲ TV, ਜ਼ੈਂਗਾ TV, IPTV ਗਲੈਕਸੀ, ਸ਼ਾਵਾ ਗੋਲਡ, ਇਹਨਾਂ ਸਾਰਿਆਂ ਤੇ ਇੰਡੋਜ਼ TV ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ, ਸਾਡਾ Facebook ਪੇਜ ਲਾਈਕ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।